ਬੰਦੀ ਸਿੰਘਾਂ ਦੀ ਰਿਹਾਈ ਲਈ ਕਾਲੇ ਚੋਲੇ ਪਾ ਕੇ ਪ੍ਰਦਰਸ਼ਨ ਕਰੇਗੀ ਸ਼੍ਰੋਮਣੀ ਕਮੇਟੀ। ਤੀਸਤਾ ਸੀਤਲਵਾੜ ਨੂੰ ਸੁਪਰੀਮ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ। ਯੂਕਰੇਨ ਦਾ ਨਿਊਕਲੀਅਰ ਪਾਵਰ ਪਲਾਂਟ ਬਣ ਸਕਦਾ ਹੈ ਮਨੁੱਖੀ ਤਰਾਸਦੀ ਦਾ ਕਾਰਨ। ਬਾਈਡਨ ਨੇ ਟਰੰਪ ਨੂੰ ਦੱਸਿਆ ਅਮਰੀਕਾ ਦੇ ਲੋਕਤੰਤਰ ਲਈ ਖਤਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਹੁਣ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਜਾ ਰਹੀ ਚਾਰਾਜ਼ੋਈ ਬਾਰੇ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਵਿਖੇ ਇੱਕ ਵੱਡਾ ਇਕੱਠ ਸੱਦਿਆ ਗਿਆ ਸੀ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਪਹੁੰਚੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਇਕੱਠ ਦੀ ਅਗਵਾਈ ਕੀਤੀ ਗਈ ਤੇ ਇਸ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੋਰ ਤੇਜ਼ ਕਰਨ ਬਾਰੇ ਵਿਚਾਰਾਂ ਹੋਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਇਕੱਠ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਿੰਮ ਨੂੰ ਤੇਜ਼ ਕਰਨ ਦੇ ਲਈ 12 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ, ਸਾਰਾ ਅਮਲਾ ਫੈਲਾ ਤੇ ਹੋਰ ਪੰਥਕ ਜਥੇਬੰਦੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਧਰਨੇ ਲਾਏ ਜਾਣਗੇ। ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਕਿ ਇਹ ਧਰਨੇ ਕਾਲੇ ਚੋਲੇ ਪਾ ਕੇ ਲਾਏ ਜਾਣਗੇ ਤੇ ਭਾਰਤ ਸਰਕਾਰ ਨੂੰ ਸਿੱਖਾਂ ਦੀ ਜਿਹੜੀ ਇੱਛਾ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਜੋ ਸਿੱਖਾਂ ਦੇ ਅੰਦਰ ਇੱਕ ਭਾਵਨਾ ਆ ਕਿ ਭਾਰਤੀ ਜੇਲ੍ਹਾਂ ਦੇ ਵਿੱਚ ਲੰਮੇ ਸਮੇਂ ਤੋਂ ਬੰਦ ਸਿਆਸੀ ਸਿੱਖ ਕੈਦੀ ਰਿਹਾ ਹੋਣ, ਉਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਨਾਲ ਹੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਇੱਕ ਦਸਤਖਤ ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾਵੇਗੀ, ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕਾਂ ਤੋਂ ਦਸਤਖਤ ਕਰਵਾਏ ਜਾਣਗੇ ਤੇ ਫਿਰ ਉਸ ਦਾ ਮੈਮੋਰੈਂਡਮ ਇੱਕ ਧਰਨੇ ਦੇ ਰੂਪ ਦੇ ਵਿੱਚ ਪੰਜਾਬ ਦੇ ਗਵਰਨਰ ਨੂੰ ਸੌਂਪਿਆ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਲਾਕਾਤ ਲਈ ਸਮਾਂ ਮੰਗ ਚੁੱਕੀ ਹੈ ਇਸ ਮਸਲੇ ਤੇ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੀ ਇਸ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਅਹਿਮ ਸਿੱਖ ਮਸਲੇ ਤੇ ਸਮਾਂ ਦੇਣ ਤੋਂ ਇਨਕਾਰ ਕੀਤਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਗੋਰਿਆ ਹੀ ਨਹੀਂ ਸ਼੍ਰੋਮਣੀ ਕਮੇਟੀ ਦੀਆਂ ਇਹਨਾਂ ਮੰਗਾਂ ਨੂੰ। 12 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ, ਸਮੁੱਚਾ ਪ੍ਰਬੰਧ ਤੇ ਪੰਥ ਦਰਦੀ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਚੁਣੀ ਹੋਈ ਸੰਸਥਾ, ਸਾਡੇ ਵਿੱਚ ਕੁਝ ਨੁਕਸ ਰਹਿ ਸਕਦੇ ਆ, ਪਰ ਸਿੱਖ ਕੌਮੀ ਦਰਦ ਜਿਹੜਾ ਉਹ ਆਪਾਂ ਨੂੰ ਅੱਜ ਮਹਿਸੂਸ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਕੋ ਨਿੱਜ ਲਈ ਨਹੀਂ ਲੜ ਰਹੀ, ਉਹਨਾਂ ਮਹਾਨ ਯੋਧਿਆਂ ਲਈ ਲੜ ਰਹੀ ਆ ਜਿਨ੍ਹਾਂ ਮਹਾਨ ਯੋਧਿਆਂ ਨੇ ਕੇਵਲ ਦਾ ਕੇਵਲ ਗੁਰੂ ਦਰਦ ਨੂੰ ਮਹਿਸੂਸ ਕਰਦੇ ਹੋਏ ਕੁਝ ਕਾਰਵਾਈਆਂ ਕੀਤੀਆਂ ਤੇ ਉਹਦੀ ਸਜ਼ਾ ਵੀ ਭੁਗਤ ਚੁੱਕੇ ਆ। ਤੇ ਅਸੀਂ ਕੋਈ ਬੇਇਨਸਾਫੀ ਵੀ ਨਹੀਂ, ਇਸ ਦਾ ਇਨਸਾਫ ਮੰਗਦੇ ਆ ਵੀ ਜੇ ਉਹਨਾਂ ਦੀਆਂ ਸਜ਼ਾ ਪੂਰੀਆਂ ਹੋ ਗਈਆਂ ਤੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ। 12 ਤਰੀਕ ਨੂੰ ਹਰ ਇੱਕ ਡਿਸਟ੍ਰਿਕਟ ਹੈੱਡਕੁਆਟਰ ਤੇ ਕਾਲੇ ਚੋਲੇ ਪਾ ਕੇ ਇਹ ਜਿਹੜੇ ਉੱਥੇ ਆਪਣੇ ਧਰਨੇ ਦਿੱਤੇ ਜਾਣਗੇ, ਕਿਉਂਕਿ ਮੈਮੋਰੈਂਡਮ ਆਪਾਂ ਪਹਿਲਾਂ ਦੇ ਚੁੱਕੇ ਆ, ਹੁਣ ਉਹ ਧਰਨੇ ਦਿੱਤੇ ਜਾਣਗੇ। ਤੀਜਾ ਇੱਕ ਜਿਹੜਾ ਸਭ ਤੋਂ ਵੱਡਾ ਅਹਿਮ ਫੈਸਲਾ ਅੱਜ ਹੋਇਆ, ਉਹ ਹੋਇਆ ਵੀ ਇੱਕ ਦਸਤਖਤ ਦੀ ਮੁਹਿੰਮ ਜਨਤਕ ਲਹਿਰ ਦੇ ਤੌਰ ਤੇ ਸ਼ੁਰੂ ਕੀਤੀ ਜਾਊਗੀ, ਜਿਹਦੇ ਵਿੱਚ ਪਿੰਡ 'ਚ ਸ਼ਹਿਰ ਦੇ ਵਿੱਚ ਸਾਰੇ ਇਤਿਹਾਸਕ ਸਥਾਨਾਂ ਦੇ ਉੱਤੇ ਲੋਕਾਂ ਤੋਂ ਸਹਿਯੋਗ ਮੰਗਿਆ ਜਾਊਗਾ ਦਸਤਖਤ ਦੀ ਮੁਹਿੰਮ ਦੇ ਰੂਪ ਦੇ ਵਿੱਚ। ਉਹਦਾ ਇੱਕ ਪਰਫਾਰਮਾ ਹੋਊਗਾ, ਉਹਦੇ ਵਿੱਚ ਉਹ ਆਪਣਾ ਸਿਰਫ ਨਾਂ ਲਿਖੂਗਾ, ਪਤਾ ਲਿਖੂਗਾ ਤੇ ਆਪਣਾ ਉਹ ਜਿਹੜਾ ਮੋਬਾਈਲ ਨੰਬਰ ਲਿਖੂਗਾ। ਇਸ ਮੁਹਿੰਮ ਨੂੰ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦੀਆਂ ਬਰੂਹਾਂ ਤੱਕ ਲਿਜਾਈਏ। ਇਹ ਜਿਹੜੇ ਪੰਥ ਦਰਦੀ ਆ ਉਹ ਇਹਦੇ ਵਿੱਚ ਸ਼ਾਮਲ ਹੋਣ। ਉਹ ਸ਼ਾਮਲ ਦੇ ਵਿੱਚ ਫਿਰ ਅਸੀਂ ਟਾਈਮ ਇੱਕ ਨਿਰਧਾਰਿਤ ਕਰਾਂਗੇ ਵੀ ਕਿੰਨੇ ਚਿਰ 'ਚ ਜਿਹੜਾ ਸਾਰਾ ਪ੍ਰੋਗਰਾਮ ਉਹ ਨੇਪੜੇ ਚਾੜਿਆ ਜਾਊਗਾ। ਫਿਰ ਅਸੀਂ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਾਰੇ ਇਕੱਤਰ ਹੋ ਕੇ ਪੰਜਾਬ ਦੀ ਬਰੂਹ ਦੇ ਉੱਤੇ ਬੈਠ ਕੇ ਧਰਨਾ ਦੇਵਾਂਗੇ ਤੇ ਗਵਰਨਰ ਸਾਹਿਬ ਨੂੰ ਫਿਰ ਪੰਜਾਬ ਦੇ ਜਿਹੜੇ ਸਾਡੇ ਗਵਰਨਰ ਆ ਉਹਨਾਂ ਨੂੰ ਜਾ ਕੇ ਉਹ ਸਾਰਾ ਮੈਮੋਰੈਂਡਮ ਸਪੁਰਦ ਕੀਤਾ ਜਾਊਗਾ ਵੀ ਆਹ ਸਿੱਖਾਂ ਦਾ ਦਰਦ ਆ, ਇੰਨੇ ਸਿੱਖ ਅੱਜ ਇਸ ਦਰਦ ਲਈ ਪੁਕਾਰ ਰਹੇ ਆ, ਇਹਨਾਂ ਬੰਦੀ ਸਿੰਘਾਂ ਦੀ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਪਿਛਲੇ 2 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਸੋਸ਼ਲ ਐਕਟਿਵਿਸਟ ਤੀਸਤਾ ਸੀਤਲਵਾੜ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਅੱਜ ਅੰਤਰਿਮ ਜ਼ਮਾਨਤ ਦੇ ਦਿੱਤੀ ਆ।
ਤੀਸਤਾ ਸੀਤਲਵਾੜ ਦੇ ਉੱਤੇ ਦੋਸ਼ ਹੈ ਕਿ 2002 ਦੇ ਵਿੱਚ ਜੋ ਮੁਸਲਮਾਨ ਕਤਲੇਆਮ ਗੁਜਰਾਤ ਦੇ ਵਿੱਚ ਹੋਇਆ ਸੀ, ਉਹਨਾਂ ਮਾਮਲਿਆਂ ਦੇ ਵਿੱਚ ਤੀਸਤਾ ਸੀਤਲਵਾੜ ਨੇ ਉਸ ਸਮੇਂ ਦੇ IPS ਅਫਸਰ ਸੰਜੀਵ ਭੱਟ ਅਤੇ DGP ਸ਼੍ਰੀ ਕੁਮਾਰ ਦੇ ਨਾਲ ਮਿਲ ਕੇ ਫੈਬਰੀਕੇਟ ਕਰਕੇ ਤੱਥਾਂ ਨੂੰ ਤੇ ਬੇਗੁਨਾਹ ਲੋਕਾਂ ਨੂੰ ਉਹਨਾਂ ਮਾਮਲਿਆਂ ਦੇ ਵਿੱਚ ਨਾਮਜ਼ਦ ਕਰਵਾਇਆ, ਬੇਗੁਨਾਹ ਲੋਕਾਂ ਨੂੰ ਉਹਨਾਂ ਮਾਮਲਿਆਂ ਦੇ ਵਿੱਚ ਫਸਾਇਆ ਸੀ। ਪਰ ਇਹ ਕੇਸ ਬੜਾ ਅਹਿਮ ਆ ਕਿਉਂਕਿ ਇਹ ਕੇਸ ਕਿਸੇ ਆਮ ਬੰਦੇ ਦੇ ਨਾਲ ਨਹੀਂ ਬਲਕਿ ਮੌਜੂਦਾ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਜੁੜਿਆ ਹੋਇਆ, ਕਿਉਂਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਉੱਤੇ ਇਹ ਦੋਸ਼ ਲੱਗਦੇ ਰਹੇ ਹਨ ਕਿ ਬਤੌਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਉਸ ਸਮੇਂ ਇਸ ਕਤਲੇਆਮ ਨੂੰ ਹੋਣ ਦੇ ਵਿੱਚ ਵੱਡਾ ਰੋਲ ਨਿਭਾਇਆ ਸੀ। ਹਾਲਾਂਕਿ ਤੀਸਤਾ ਸੀਤਲਵਾੜ ਅਤੇ ਬਾਕੀਆਂ ਦੇ ਉੱਤੇ ਜਿਹੜਾ ਇਹ ਮਾਮਲਾ ਹੈ ਉਦੋਂ ਦਰਜ ਕੀਤਾ ਗਿਆ ਜਦੋਂ ਭਾਰਤ ਦੀ ਸੁਪਰੀਮ ਕੋਰਟ ਨੇ ਨਰਿੰਦਰ ਮੋਦੀ ਨੂੰ ਜਿਨ੍ਹਾਂ ਮਾਮਲਿਆਂ ਦੇ ਵਿੱਚ ਇਸ ਕਤਲੇਆਮ ਲਈ ਦੋਸ਼ੀ ਮੰਨਿਆ ਜਾਂਦਾ ਸੀ ਉਹਨਾਂ ਸਾਰੇ ਮਾਮਲਿਆਂ ਨੂੰ ਰੱਦ ਕਰ ਦਿੱਤਾ। ਤਾਂ ਉਸ ਤੋਂ ਬਾਅਦ ਤੀਸਤਾ ਸੀਤਲਵਾੜ ਦੇ ਉੱਤੇ ਇਹ FIR ਦਰਜ ਕੀਤੀ ਗਈ ਤੇ FIR ਦਰਜ ਕਰਨ ਤੋਂ ਬਾਅਦ ਤੀਸਤਾ ਸੀਤਲਵਾੜ ਨੂੰ ਮੁੰਬਈ ਜੂਹੂ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਜੋ ਚਾਰਜਸ਼ੀਟ ਦਾਖਲ ਕੀਤੀ ਗਈ ਆ ਉਸ ਦੇ ਵਿੱਚ ਬੜੇ ਵੱਡੇ ਖੁਲਾਸੇ ਹੋ ਰਹੇ ਨੇ। ਚਾਰਜਸ਼ੀਟ ਦੇ ਵਿੱਚ ਇਹ ਸਾਹਮਣੇ ਆਇਆ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ੂਟਰ ਕਤਲ ਕਰਨ ਤੋਂ ਬਾਅਦ ਕਤਲ ਵਾਲੀ ਥਾਂ ਤੋਂ ਮਹਿਜ਼ 10 ਕਿਲੋਮੀਟਰ ਦੂਰ ਖਿਆਲਾ ਪਿੰਡ ਦੇ ਖੇਤਾਂ ਵਿੱਚ ਕਾਫੀ ਸਮਾਂ ਲੁਕੇ ਰਹੇ, ਪਰ ਪੰਜਾਬ ਪੁਲਿਸ ਜਿਹੜੀ ਆ ਉਹਨਾਂ ਨੂੰ ਫੜਨ ਦੇ ਵਿੱਚ ਨਾਕਾਮ ਰਹੀ ਤੇ ਪੰਜਾਬ ਪੁਲਿਸ ਦੀ ਨਾਕਾਮੀ ਇਸ ਚਾਰਜਸ਼ੀਟ ਦੇ ਵਿੱਚ ਸਾਹਮਣੇ ਆ ਗਈ ਆ। ਇਸ ਤੋਂ ਇਲਾਵਾ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਇੱਕ ਈਮੇਲ ਜੋ ਸਿੱਧੂ ਮੂਸੇਵਾਲਾ ਦੀ ਈਮੇਲ ਦੇ ਉੱਤੇ ਆਈ ਆ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਸ਼ੂਟਰ ਹੈ ਜਿਸ ਵੱਲੋਂ ਈਮੇਲ ਭੇਜੀ ਗਈ ਆ ਤੇ ਇਸ ਸ਼ੂਟਰ ਨੇ ਇਹ ਧਮਕੀ ਦਿੱਤੀ ਆ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਨੇ ਉਹ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਜਿਹੜੀ ਸਿਕਿਉਰਿਟੀ ਆ ਸੁਰੱਖਿਆ ਜੋ ਉਹਨਾਂ ਨੂੰ ਦਿੱਤੀ ਜਾ ਰਹੀ ਆ ਉਹਦੇ ਬਾਰੇ ਨਾ ਬੋਲਣ। ਤੇ ਇਹ ਵੀ ਕਿਹਾ ਗਿਆ ਕਿ ਜਿਹੜਾ ਮਨਪ੍ਰੀਤ ਮੰਨਾ ਅਤੇ ਜਗਰੂਪ ਰੂਪਾ ਦਾ ਮੁਕਾਬਲਾ ਹੋਇਆ ਸੀ ਉਹ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਦਬਾਅ ਕਾਰਨ ਹੋਇਆ ਸੀ। ਤੇ ਨਾਲ ਹੀ DGP ਭਵਰਾ ਜਿਹੜੇ ਕਿ ਉਸ ਸਮੇਂ ਵੀ ਵਿਵਾਦਾਂ ਦੇ ਵਿੱਚ ਆਏ ਸੀ ਜਦੋਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ DGP ਨੇ ਇਹ ਬਿਆਨ ਦੇ ਦਿੱਤਾ ਸੀ ਕਿ ਸਿੱਧੂ ਮੂਸੇਵਾਲਾ ਇੱਕ ਗੈਂਗਸਟਰਾਂ ਦੀ ਆਪਸੀ ਲੜਾਈ ਆ ਉਸ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਤਾਂ ਉਦੋਂ ਵੀ ਵੱਡੇ ਵਿਵਾਦਾਂ 'ਚ ਰਹੇ ਸੀ, ਪਰ ਹੁਣ DGP ਭਵਰਾ ਛੁੱਟੀ 'ਤੇ ਚੱਲ ਰਹੇ ਨੇ ਤੇ ਇਸ ਦੌਰਾਨ ਪੰਜਾਬ ਸਰਕਾਰ ਨੇ DGP ਭਵਰਾ ਨੂੰ ਇੱਕ ਸ਼ੋ ਕੋਜ਼ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਇੰਟੈਲੀਜੈਂਸ ਇਨਪੁੱਟ ਹੋਣ ਦੇ ਬਾਵਜੂਦ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਜਾ ਸਕਦਾ ਹੈ, DGP ਭਵਰਾ ਨੇ ਸਹੀ ਸਮੇਂ 'ਤੇ ਸਹੀ ਕਦਮ ਨਹੀਂ ਚੁੱਕੇ ਜਿਸ ਕਾਰਨ ਇਹ ਘਟਨਾ ਵਾਪਰੀ ਆ। ਤਾਂ ਹੁਣ ਚਾਰਜਸ਼ੀਟ ਤੋਂ ਬਾਅਦ ਇੱਕ ਪੁਲਿਸ ਮਹਿਕਮੇ ਦੀ ਅੰਦਰੂਨੀ ਸਿਆਸਤ, ਪੰਜਾਬ ਦੀ ਸਿਆਸਤ ਬੜਾ ਕੁਝ ਚਰਚਾ ਦੇ ਵਿੱਚ ਚੱਲ ਰਿਹਾ ਹੈ। ਪਰ ਸਭ ਤੋਂ ਵੱਡੀ ਗੱਲ ਹੈ ਕਿ ਚਾਰਜਸ਼ੀਟ ਇਹ ਖੁਲਾਸਾ ਕਰਦੀ ਹੈ ਕਿ ਪੰਜਾਬ ਪੁਲਿਸ ਟੋਟਲੀ ਨਾਕਾਮ ਰਹੀ। ਸਿੱਧੂ ਮੂਸੇਵਾਲਾ ਦਾ ਪਹਿਲਾਂ ਜਿਵੇਂ ਕਤਲ ਹੁੰਦਾ ਹੈ, ਜਿਵੇਂ ਉਸ ਦੀ ਸੁਰੱਖਿਆ ਵਾਪਸ ਲਈ ਜਾਂਦੀ ਆ, ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਜਿਵੇਂ ਕਤਲ ਹੁੰਦਾ ਤੇ ਕਤਲ ਤੋਂ ਬਾਅਦ ਜਿਵੇਂ ਜਿਹੜੇ ਕਾਤਲ ਨੇ ਉਹ ਲੰਮਾ ਸਮਾਂ ਕਤਲ ਵਾਲੀ ਥਾਂ ਦੇ ਨੇੜੇ ਰਹਿੰਦੇ ਆ, ਪਰ ਪੰਜਾਬ ਪੁਲਿਸ ਨਾ ਸੂਬੇ ਦੀ ਨਾਕਾਬੰਦੀ ਚੰਗੀ ਤਰ੍ਹਾਂ ਕਰ ਪਾਈ ਤੇ ਨਾ ਇਲਾਕੇ ਨੂੰ ਚੰਗੀ ਤਰ੍ਹਾਂ ਜਿਹੜਾ ਕੋਂਬਿੰਗ ਆਪਰੇਸ਼ਨ ਹੁੰਦਾ ਆ, ਕਾਤਲਾਂ ਨੂੰ ਦੀ ਭਾਲ ਕਰਨ ਦਾ ਜਿਹੜਾ ਆਪਰੇਸ਼ਨ ਹੁੰਦਾ ਹੈ ਉਹ ਵੀ ਪੰਜਾਬ ਪੁਲਿਸ ਵੱਲੋਂ ਚੰਗੀ ਤਰ੍ਹਾਂ ਨਹੀਂ ਚਲਾਇਆ ਗਿਆ, ਜਿਸ ਤੋਂ ਬਾਅਦ ਜਿਹੜੇ ਇੱਕ ਕਾਤਲ ਨੇ ਉਹ ਬੜਾ ਸੁਖਾਲਾ ਪੰਜਾਬ ਤੋਂ ਬਾਹਰ ਨਿਕਲ ਗਏ ਤੇ ਦਿੱਲੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਫਿਰ ਇਹਨਾਂ ਕਾਤਲਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ। ਦਿੱਲੀ ਪੁਲਿਸ ਦੀ ਜਾਂਚ ਤੋਂ ਬਾਅਦ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਆਈ ਚਾਰਜਸ਼ੀਟ ਵਿੱਚ ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ ਦਾ ਖੁਲਾਸਾ ਹੋਇਆ ਹੈ। ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਕੁਝ ਹੀ ਘੰਟਿਆਂ ਦੇ ਅੰਦਰ ਸੁਲਝਾਇਆ ਜਾ ਸਕਦਾ ਸੀ, ਪਰ ਪੁਲਿਸ ਦੀ ਢਿੱਲ ਨੇ ਸ਼ੂਟਰਾਂ ਨੂੰ ਭੱਜਣ ਦਾ ਮੌਕਾ ਦੇ ਦਿੱਤਾ, ਜਿਸ ਕਾਰਨ 29 ਮਈ ਦੀ ਸ਼ਾਮ ਨੂੰ ਮੂਸੇਵਾਲਾ ਤੇ ਹਮਲਾ ਕਰਨ ਮਗਰੋਂ 6 ਚੋਂ 4 ਸ਼ੂਟਰ ਜਵਾਰ ਕੇ ਜਿੱਥੇ ਇਹ ਸਾਰੀ ਘਟਨਾ ਹੋਈ ਸੀ ਉਸ ਤੋਂ 10 ਕਿਲੋਮੀਟਰ ਦੂਰ ਸਥਿਤ ਪਿੰਡ ਖਿਆਲਾਂ ਦੇ ਖੇਤਾਂ 'ਚ ਹੀ ਲੁਕੇ ਰਹੇ। ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ਸਹੀ ਸਮੇਂ ਤੇ ਤੇਜ਼ੀ ਨਾਲ ਸੀਲ ਨਹੀਂ ਕਰ ਸਕੀ ਅਤੇ ਨਾ ਹੀ ਕੋਈ ਬੈਰੀਕੇਡ ਲਗਾਏ ਗਏ ਸੀ, ਜਿਸ ਕਾਰਨ ਸ਼ੂਟਰਾਂ ਨੂੰ ਮੌਕੇ ਤੋਂ ਭੱਜਣ 'ਚ ਆਸਾਨੀ ਹੋਈ। ਮਿਲੀ ਜਾਣਕਾਰੀ ਅਨੁਸਾਰ ਲੋਕਾਂ ਨੇ ਜਦੋਂ ਪੁਲਿਸ ਨੂੰ ਕੁਝ ਸ਼ੱਕੀਆਂ ਦੇ ਪਿੰਡ ਦੇ ਖੇਤਾਂ 'ਚ ਲੁਕੇ ਹੋਣ ਦੀ ਸੂਚਨਾ ਦਿੱਤੀ ਸੀ ਤਾਂ ਪੁਲਿਸ ਟੀਮਾਂ ਖਿਆਲਾ ਪਿੰਡ ਵੱਲ ਰਵਾਨਾ ਕੀਤੀਆਂ ਗਈਆਂ ਸਨ। ਇਹ ਸਪਸ਼ਟ ਨਹੀਂ ਕਿ ਜਦੋਂ ਤੱਕ ਪੁਲਿਸ ਖਿਆਲਾ ਪਿੰਡ ਪਹੁੰਚੀ ਸੀ ਤਾਂ ਸ਼ੂਟਰ ਉੱਥੋਂ ਨਿਕਲ ਚੁੱਕੇ ਸਨ ਜਾਂ ਫਿਰ ਪੁਲਿਸ ਖੇਤਾਂ ਦੀ ਸਹੀ ਢੰਗ ਨਾਲ ਤਲਾਸ਼ੀ ਨਹੀਂ ਲੈ ਸਕੀ। ਮੂਸੇਵਾਲਾ ਦੀ ਹੱਤਿਆ ਮਗਰੋਂ ਬਰਨਾਲਾ ਵੱਲ ਨੂੰ ਫਰਾਰ ਹੋਏ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਕਰੀਬ 50 ਦਿਨਾਂ ਮਗਰੋਂ ਤਰਨਤਾਰਨ 'ਚ ਹੋਏ ਪੁਲਿਸ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਸੀ ਅਤੇ ਹੋਰ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸਿਰਸਾ, ਕਸ਼ਿਸ਼ ਅਤੇ ਦੀਪਕ ਮੁੰਡੀ ਹਰਿਆਣਾ ਵੱਲ ਭੱਜੇ ਸਨ। ਪਰ ਜਦੋਂ ਉਹਨਾਂ ਆਪਣੇ ਪਿੱਛੇ PCR ਕਾਰ ਦੇਖੀ ਤਾਂ ਉਹ ਪਿੰਡ ਖਿਆਲਾ ਵੱਲ ਮੁੜ ਗਏ, ਜਿੱਥੇ PCR ਵਾਹਨ ਉਹਨਾਂ ਨੂੰ ਰੋਕੇ ਬਿਨਾਂ ਕੋਲੋਂ ਦੀ ਲੰਘ ਗਈ ਅਤੇ ਸ਼ੂਟਰ ਖੇਤਾਂ 'ਚ ਲੁਕ ਗਏ ਸਨ।
ਸ਼ੂਟਰਾਂ ਨੇ ਸਭ ਤੋਂ ਪਹਿਲਾਂ ਇਹ ਸਾਰਾ ਖੁਲਾਸਾ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਕੋਲ ਕੀਤਾ ਸੀ ਅਤੇ ਹੁਣ ਪੰਜਾਬ ਪੁਲਿਸ ਕੋਲ ਇਨ੍ਹਾਂ ਸ਼ੂਟਰਾਂ ਦੇ ਬਿਆਨ ਨਾਲ ਇਸ ਦੀ ਤਸਦੀਕ ਹੋਈ ਹੈ, ਜਿਸ ਦਾ ਜ਼ਿਕਰ ਮਾਨਸਾ ਅਦਾਲਤ 'ਚ ਪੇਸ਼ ਚਾਰਜਸ਼ੀਟ ਵਿੱਚ ਵੀ ਕੀਤਾ ਗਿਆ ਹੈ। ਇਨ੍ਹਾਂ ਲਾਪਰਵਾਹੀਆਂ ਸੰਬੰਧੀ ਅਜੇ ਕੋਈ ਜਾਂਚ ਨਹੀਂ ਕਰਵਾਈ ਗਈ ਹੈ। ਭਾਰਤ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਪਿਛਲੇ ਦਿਨੀ ਪੰਜਾਬ ਦੌਰੇ ਤੇ ਆਏ ਸਨ। ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਹੀ ਉਹਨਾਂ ਪੰਜਾਬ ਦੇ ਖਿਲਾਫ ਕਈ ਵਿਵਾਦਪੂਰਨ ਬਿਆਨ ਦੇ ਦਿੱਤੇ, ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਹਿਲਜੁਲ ਛੇੜ ਦਿੱਤੀ ਆ। ਗਜੇਂਦਰ ਸ਼ੇਖਾਵਤ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਪੰਜਾਬ ਦਾ ਅਕਹਿਰਾ ਹੱਕ ਨਹੀਂ ਹੈ। ਉਹਨਾਂ ਨੇ ਕਿਹਾ ਸੀ ਕਿ ਇਸ ਦੇ ਉੱਤੇ BBMB ਦੇ ਉੱਤੇ ਪੰਜਾਬ ਦੇ ਨਾਲ ਹਰਿਆਣਾ, ਰਾਜਸਥਾਨ ਅਤੇ ਦਿੱਲੀ ਦਾ ਵੀ ਬਰਾਬਰ ਹੱਕ ਹੈ। ਜਦੋਂ ਗਜੇਂਦਰ ਸ਼ੇਖਾਵਤ ਨੂੰ ਇਹ ਪੁੱਛਿਆ ਗਿਆ ਸੀ ਕਿ BBMB ਦੇ ਵਿੱਚ ਪੰਜਾਬ ਦੇ ਹੱਕ ਨੂੰ ਕੇਂਦਰ ਸਰਕਾਰ ਡਿਲਿਊਟ ਕਰ ਰਹੀ ਆ, ਤਾਂ ਉਸ ਦੇ ਜਵਾਬ ਦੇ ਵਿੱਚ ਗਜੇਂਦਰ ਸ਼ੇਖਾਵਤ ਨੇ ਇਹ ਗੱਲ ਕਹੀ ਸੀ। ਇਸ ਤੋਂ ਇਲਾਵਾ ਜਦੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਗਜੇਂਦਰ ਸ਼ੇਖਾਵਤ ਨੂੰ ਸਵਾਲ ਪੁੱਛਿਆ ਗਿਆ ਤਾਂ ਗਜੇਂਦਰ ਸ਼ੇਖਾਵਤ ਨੇ ਬੜਾ ਹੱਸਦਿਆਂ ਹੋਇਆਂ ਮਜ਼ਾਕੀਆ ਲਹਿਜੇ ਦੇ ਵਿੱਚ ਇਹ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਪੁੱਛ ਲੈਣਾ ਚਾਹੀਦਾ ਹੈ। ਤਾਂ ਚੰਡੀਗੜ੍ਹ ਦੀ ਜਿਹੜੀ ਡੈਮੋਗ੍ਰਾਫੀ ਆ ਉਹ ਕਿਵੇਂ ਪਿਛਲੇ ਸਾਲਾਂ ਦੇ ਵਿੱਚ, ਚਾਹੇ ਉਹ ਕਾਂਗਰਸ ਦੀ ਕੇਂਦਰ ਸਰਕਾਰ ਰਹੀ ਹੋਵੇ, ਚਾਹੇ ਉਹ ਭਾਜਪਾ ਦੀ ਕੇਂਦਰ ਸਰਕਾਰ ਰਹੀ ਹੋਵੇ, ਜਿਵੇਂ ਪ੍ਰਵਾਸੀਆਂ ਨੂੰ ਖਾਸ ਕਰਕੇ ਜਿਹੜੇ ਪੂਰਬੀਏ ਨੇ, ਜਿਵੇਂ ਹਿੰਦੀ ਭਾਸ਼ੀ ਖੇਤਰ ਦੇ ਲੋਕ ਨੇ, ਉਹਨਾਂ ਨੂੰ ਜਿਵੇਂ ਕਲੋਨੀਆਂ ਬਣਾ ਕੇ ਦਿੱਤੀਆਂ ਗਈਆਂ ਅਤੇ ਡੈਮੋਗ੍ਰਾਫੀ ਚੇਂਜ ਕੀਤੀ ਗਈ, ਅਤੇ ਅੱਜ ਭਾਰਤ ਦੇ ਕੇਂਦਰੀ ਮੰਤਰੀ ਮਜ਼ਾਕ ਦੇ ਵਿੱਚ ਹੱਸ ਕੇ ਪੰਜਾਬ ਦੇ ਲੋਕਾਂ ਨੂੰ ਇਹ ਤਾਨਾ ਮਾਰ ਰਹੇ ਨੇ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਪੁੱਛਿਆ ਜਾਵੇ ਕਿ ਉਹ ਚੰਡੀਗੜ੍ਹ ਬਾਰੇ ਕੀ ਚਾਹੁੰਦੇ ਨੇ। ਪਰ ਚੰਡੀਗੜ੍ਹ ਦੇ ਜਿਹੜੇ ਮੂਲ ਲੋਕ ਨੇ, ਜਿਨ੍ਹਾਂ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ, ਉਹਨਾਂ ਦੀ ਗੱਲ ਕਰਨ ਨੂੰ ਇਹ ਸਾਰੀਆਂ ਹੀ ਸਰਕਾਰਾਂ ਹਰ ਸਮੇਂ ਭੱਜਦੀਆਂ ਰਹੀਆਂ ਨੇ, ਜਿਹੜੇ ਕਿ ਮੂਲ ਤੌਰ 'ਤੇ ਪੰਜਾਬੀ ਨੇ, ਅਤੇ ਅੱਜ ਵੀ ਉਹ ਚੰਡੀਗੜ੍ਹ ਦੇ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇ। ਪਰ ਗਜੇਂਦਰ ਸ਼ੇਖਾਵਤ ਦੇ ਇਸ ਬਿਆਨ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿੱਚੋਂ ਕਈ ਪ੍ਰਤੀਕਰਮ ਆਏ ਨੇ। ਸੁਖਬੀਰ ਸਿੰਘ ਬਾਦਲ ਨੇ ਵੀ ਇਸ ਬਿਆਨ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਅਤੇ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਵੀ ਇਸ ਬਿਆਨ ਤੇ ਆਪਣਾ ਪ੍ਰਤੀਕਰਮ ਦਿੱਤਾ है। भाखड़ा ब्यास मैनेजमेंट बोर्ड सारे स्टेक होल्डर स्टेट्स जो है वो सब पार्टनर है, मतलब ऐसा नहीं चाहिए कि वो पंजाब का बोर्ड है, वो हरियाणा के लिए भी उतना ही महत्वपूर्ण है, दिल्ली के लिए भी उतना ही महत्वपूर्ण है, राजस्थान के लिए भी उतना ही महत्वपूर्ण है। और सब जगह के किसान, सब जगह के पीने वाले पानी नागरिक सबकी बराबर आवश्यकता है। इसलिए ऐसा नहीं कह करके कि वो पंजाब का है उसमें हस्तक्षेप कर दें, पहले थोड़ा सा अध्ययन कर लेंगे तो ठीक है। मुझे लगता है कि चंडीगढ़ की जनता का एक बार जरूर मंतव्य ध्यान लेना चाहिए। मोहाली में बैठ करके बात कर रहे हैं, इसलिए मैं पंजाब की बात को ठीक नहीं होगा। मैं बेनती करना चाहना मिनिस्टर साहब ਨੂੰ ਤੁਹਾਨੂੰ ਇੱਕ ਰਿਸਪੌਂਸਿਬਲ ਪੋਜੀਸ਼ਨ ਦਿੱਤੀ ਗਈ ਹੈ। ਇਹ ਜੇ ਬਿਆਨ ਜੋ ਵਿਵਾਦਕ ਹੈ ਉਹ ਦੇਣੇ ਨਹੀਂ ਚਾਹੀਦੇ, ਕਿਉਂਕਿ ਚੰਡੀਗੜ੍ਹ ਪੰਜਾਬ ਦਾ ਹੈ ਐਂਡ ਉਹ ਇੰਚਾਰਜ ਵੀ ਪੰਜਾਬ ਦੇ ਹੈ, ਤੇ ਇਸ ਕਰਕੇ ਚੰਡੀਗੜ੍ਹ ਪੰਜਾਬ ਦਾ, ਪੰਜਾਬ ਦਾ ਰਹਿਣਾ ਹੈ। ਅਕਾਲੀ ਦਲ ਲਗਾਤਾਰ ਲੜਦਾ ਪਹਿਲੇ ਵੀ ਰਿਹਾ ਤੇ ਹੁਣ ਵੀ ਰਹੂਗਾ। ਆ ਇੱਕੋ ਹੀ ਸੂਬਾ ਹੈ ਜਿਹਦੇ ਕੋਲ ਕੈਪੀਟਲ ਨਹੀਂ ਹੈ, ਜਿਹੜਾ ਇੱਕ ਧੱਕਾ ਬਹੁਤ ਪੁਰਾਣਾ ਆਪਣੇ ਪੰਜਾਬੀ ਨਾਲ ਹੋ ਰਿਹਾ। ਸੋ ਜਿਹੜਾ ਮੈਂ ਉਹੀ ਕਹਿ ਰਿਹਾ ਸੀ ਕਿ ਜਿਹੜਾ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਜੋ ਸਾਡਾ ਰਾਈਟ ਹੈ ਉਹ ਡਿਲੂਟ ਨਹੀਂ ਕਰਨਾ ਚਾਹੀਦਾ। BBMB ਪਾਣੀਆਂ ਦੇ ਉੱਤੇ ਵੀ ਸਾਨੂੰ ਉਹਨਾਂ ਨੇ ਕਿਹਾ ਹੈ ਕਿ ਪਾਣੀਆਂ ਦੇ ਉੱਤੇ ਵੀ ਸਾਰਿਆਂ ਦੇ ਹੱਕ ਹੈ ਸਾਰੀ ਚੀਜ਼। ਮੈਂ ਕੋਈ ਪਾਣੀਆਂ ਦਾ ਤਾਈਓ ਮੈਂ ਕਿਹਾ ਕਿ ਆਪਣੇ ਨਾਲ ਵਿਤਕਰਾ ਪਾਣੀ ਦਾ ਕੀ ਹੋਇਆ। ਪਹਿਲੇ ਕਾਂਗਰਸ ਪਾਰਟੀ ਨੇ, ਇੰਦਰਾ ਗਾਂਧੀ ਨੇ ਰਾਜਸਥਾਨ ਕਨਾਲ ਕਢਾ ਕੇ ਆਪਣਾ ਪਾਣੀ ਰਾਜਸਥਾਨ ਦੇਤਾ। ਫਿਰ ਇੰਦਰਾ ਗਾਂਧੀ ਨੇ ਐਸਵਾਇਲ ਕਨਾਲ ਕਢਾਈ, ਜਿਹੜੀ ਆਪਾਂ ਰੋਕੀ ਬੜੀ ਮੁਸ਼ਕਿਲ ਨਾਲ। ਤੇ ਹੁਣ BBMB ਦੇ ਜਿਹੜੇ ਇਹਨਾਂ ਨੇ ਆਪਣੇ ਇੰਜੀਨੀਅਰ ਆਪਣੇ ਵਧਾ ਲਏ ਦੂਜੀ ਸਟੇਟਾਂ ਦੇ ਤੇ ਆਪਣੇ ਪੰਜਾਬ ਦੇ ਕੱਢਤੇ। ਮੈਂ ਤਾਂ ਹੈਰਾਨ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੜ ਕਿਉਂ ਨਹੀਂ ਰਹੀ, ਕਿਉਂਕਿ ਕਈ ਚੀਜ਼ਾਂ ਆਫੀਸ਼ੀਅਲ ਹੁੰਦੀਆਂ, ਐਜ਼ ਅ ਚੀਫ ਮਿਨਿਸਟਰ ਦੀ ਜ਼ਿੰਮੇਵਾਰੀ ਹੁੰਦੀ ਹੈ। ਤੇ ਇਸ ਕਰਕੇ ਮੈਂ ਸ਼ੇਖਾਵਤ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ, ਪੰਜਾਬ ਬਾਰਡਰ ਏਰੀਆ ਸੈਂਸਿਟਿਵ ਏਰੀਆ, ਇੱਥੇ ਜੋ ਵੀ ਬਿਆਨ ਦੇਣਾ ਬੜੇ ਸੋਚ ਸਮਝ ਕੇ ਦਿਓ, ਕਿਉਂਕਿ ਇੱਥੇ ਸੈਂਟੀਮੈਂਟ ਜੁੜੇ ਲੋਕਾਂ ਦੇ। ਪੰਜਾਬ ਦਾ ਪਾਣੀ ਇੱਕ ਬੜਾ ਇਮੋਸ਼ਨਲ ਇਸ਼ੂ ਪੰਜਾਬ ਵਾਸਤੇ ਹੈ। ਪੰਜਾਬ ਦੇ ਬੋਲੀ ਦੇ ਇਲਾਕੇ ਬੜੇ ਸੈਂਸਿਟਿਵ ਹੈ, ਚੰਡੀਗੜ੍ਹ ਬੜਾ ਸੈਂਸਿਟਿਵ ਹੈ। ਸੋ ਇਹ ਜਿਹੇ ਬਿਆਨ ਇੱਥੇ ਨਹੀਂ ਦੇਣੇ ਚਾਹੀਦੇ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕਹਿੰਦੇ ਕਿ ਇਹਦੇ ਉੱਤੇ ਇਕੱਲਾ ਪੰਜਾਬ ਦਾ ਹੱਕ ਨਹੀਂਗਾ, ਇਹਦੇ ਉੱਤੇ ਹਰਿਆਣਾ, ਦਿੱਲੀ ਤੇ ਰਾਜਸਥਾਨ ਦਾ ਬਰਾਬਰ ਦਾ ਹੱਕ ਆ। ਹੁਣ ਕਿਵੇਂ ਕੋਈ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਕਰੇ? ਪਹਿਲਾਂ ਬੋਰਡ ਦੇ ਵਿੱਚੋਂ ਮੈਂਬਰ ਕੱਢ ਕੇ ਬਾਹਰ ਮਾਰੇ, ਹੁਣ ਕਹਿੰਦੇ ਕਿ ਇਹਨਾਂ ਸਾਰਿਆਂ ਦਾ ਬਰਾਬਰ ਦਾ ਹੱਕ ਆ। ਪਹਿਲਾਂ ਜੇ ਅੱਜ ਤੱਕ ਵੇਖਿਆ ਜਾਵੇ ਤੇ ਅੱਜ ਤੱਕ ਹਾਲਾਂਕਿ ਉਹ ਵੀ ਗਲਤ ਆ, 50% ਤੋਂ ਵੱਧ ਹਿੱਸਾ ਪੰਜਾਬ ਨੂੰ ਮਿਲਦਾ, ਪਰ ਹੁਣ ਕਹਿੰਦੇ ਨਹੀਂ ਬਰਾਬਰ ਦਾ ਹੱਕ ਆ। ਵਾਰੀ ਸਭ ਕੁਝ ਲੁੱਟ ਕੇ ਲੈ ਜਾਣਗੇ ਸਾਡਾ, ਇਹਦੇ ਲਈ ਸੁਚੇਤ ਹੋਈਏ। ਦੂਸਰੀ ਗੱਲ ਇਹਨੇ ਕੀਤੀ
ਚੰਡੀਗੜ੍ਹ ਬਾਰੇ ਪੱਤਰਕਾਰਾਂ ਪੁੱਛਿਆ ਜੀ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਤੁਹਾਡਾ ਕੀ ਰਾਏ ਹੈ। ਅੱਗੇ ਹੱਸ ਕੇ ਕਹਿੰਦੇ ਜੀ ਇਹਦੇ ਬਾਰੇ ਚੰਡੀਗੜ੍ਹੀਆਂ ਨੂੰ ਪੁੱਛ ਲਓ ਵੀ ਉਹਨਾਂ ਪੰਜਾਬ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਇਹ ਮਤਲਬ ਕਿੱਡੀ ਹਾਸੇ ਹੋਣੀ ਗੱਲ ਆ ਕਿ ਕੱਲ ਨੂੰ ਜਿਹੜੇ ਪੰਜਾਬ ਦੇ ਵਿੱਚ ਹੁਣ ਆ ਕੇ ਪ੍ਰਵਾਸੀ ਵੱਸਦੇ ਪਏ ਆ, ਕੱਲ ਨੂੰ ਇਹ ਉਹਨਾਂ ਕੋਲ ਪੁੱਛਿਆ ਜਾਊਗਾ ਵੀ ਪੰਜਾਬ ਦੇ ਵਿੱਚ ਪੰਜਾਬੀ ਲੱਗਣੀ ਕਿ ਨਹੀਂ ਲੱਗਣੀ। ਠੀਕ ਇਸੇ ਤਰੀਕੇ ਦੇ ਨਾਲ ਚੰਡੀਗੜ੍ਹ ਪੰਜਾਬ ਨੂੰ ਉਜਾੜ ਕੇ ਵਸਾਇਆ ਬਣਾਇਆ ਗਿਆ ਸੀ, ਜਾਂ ਜਿਹੜੇ ਉੱਥੇ ਆ ਕੇ ਵਸੇ ਨੇ ਹੁਣ ਉਹਨਾਂ ਦੀਆਂ ਜ਼ਮੀਨਾਂ ਨੂੰ ਉਜਾੜ ਕੇ ਉਹਨਾਂ ਨੇ ਆਪ ਬਣਾਇਆ ਸੀ। ਉਹਨਾਂ ਨੂੰ ਕਿਉਂ ਪੁੱਛੀਏ? ਜ਼ਮੀਨ ਪੰਜਾਬ ਦੀ ਪੁੱਛੀਏ ਉਹਨਾਂ ਨੂੰ। ਚਲੋ ਜੇ ਤੁਸੀਂ ਪੁੱਛਣ ਤੇ ਆ ਗਏ, ਜੇ ਤੁਹਾਡੀ ਐਡੀ ਡੈਮੋਕ੍ਰੇਸੀ ਬੜੀ ਮੈਚਿਓਰ ਹੋ ਗਈ ਹੈ ਨਾ ਇੰਡੀਆ ਦੀ, ਤੇ ਫਿਰ ਪੁੱਛਣ ਤੋਂ ਪਹਿਲਾਂ ਇਹ ਪੁੱਛੋ, ਕਸ਼ਮੀਰੀਆਂ ਨੂੰ ਪੁੱਛੋ ਉਹਨਾਂ ਨੇ ਇੰਡੀਆ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ, ਪੰਜਾਬੀਆਂ ਨੂੰ ਪੁੱਛੋ, ਸਿੱਖਾਂ ਨੂੰ ਪੁੱਛੋ ਇਹਨਾਂ ਨੇ ਇੰਡੀਆ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ, ਨਾਗਾਲੈਂਡ ਵਾਲਿਆਂ ਨੂੰ ਪੁੱਛੋ ਉਹਨਾਂ ਨੇ ਤੁਹਾਡੇ ਨਾਲ ਰਹਿਣਾ ਕਿ ਨਹੀਂ ਰਹਿਣਾ, ਤਾਮਿਲਾਂ ਨੂੰ ਪੁੱਛੋ। ਫਿਰ ਆ ਕੇ ਚੰਡੀਗੜ੍ਹੀਆਂ ਨੂੰ ਪੁੱਛਿਆ ਜੇ ਐਡੀ ਮੈਚਿਓਰ ਡੈਮੋਕ੍ਰੇਸੀ ਹੋ ਗਈ ਸ਼ਿਕਾਵਤ ਸਾਹਿਬ, ਤਾਂ ਪਹਿਲਾਂ ਇਹਨਾਂ ਸਾਰਿਆਂ ਨੂੰ ਪੁੱਛੋ, ਫਿਰ ਇੱਥੇ ਪਹਿਲਾਂ ਗੱਲਾਂ ਲਾਗੂ ਕਰੋ, ਬਾਅਦ ਵਿੱਚ ਚੰਡੀਗੜ੍ਹ ਤੱਕ ਜਾਇਆ ਜੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੜ ਪਾਰਟੀ ਦੇ ਉੱਤੇ ਆਪਣਾ ਜਿਹੜਾ ਕਹਿੰਦੇ ਆ ਕਿ ਆਪਣੀ ਲੀਡਰਸ਼ਿਪ ਨੂੰ ਅਸਰਟ ਕਰਨ ਦੇ ਲਈ ਅੱਜ ਕੁਝ ਐਲਾਨ ਕੀਤੇ ਨੇ। ਤੇ ਅੱਜ ਪਾਰਟੀ ਹੈੱਡਕੁਆਟਰ ਚੰਡੀਗੜ੍ਹ ਤੋਂ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤੇ ਕਿ ਪਾਰਟੀ ਦੇ ਵਿੱਚ ਉੱਠ ਰਹੀਆਂ ਜਿਹੜੀਆਂ ਬਾਗੀ ਸੁਰਾਂ ਨੇ ਉਹਨਾਂ ਨੂੰ ਦਬਾਉਣ ਦੇ ਲਈ ਇੱਕ ਅਨੁਸ਼ਾਸਨੀ ਬੋਰਡ ਜਿਹੜਾ ਆ ਉਹ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਦੇ ਵਿੱਚ ਹੁਣ ਇੱਕ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਨੂੰ ਹੀ ਟਿਕਟ ਦਿੱਤੀ ਜਾਵੇਗੀ। ਭਾਵ ਹੁਣ ਇੱਕ ਪਰਿਵਾਰ ਦੇ ਵਿੱਚੋਂ ਜਿਵੇਂ ਬਾਦਲ ਪਰਿਵਾਰ ਜਿਹੜਾ ਆ ਉਸ ਦੇ ਵਿੱਚੋਂ ਵੀ ਇਸ ਫੈਸਲੇ ਦੇ ਮੁਤਾਬਕ ਹੁਣ ਇੱਕ ਬੰਦਾ ਹੀ ਕਿਸੇ ਵੀ ਜਿਹੜੀ ਚੋਣ ਆ ਉਹਦੇ ਵਿੱਚ ਟਿਕਟ ਦੇ ਉੱਤੇ ਲੜ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਐਲਾਨ ਕੀਤਾ ਗਿਆ ਕਿ ਪਾਰਟੀ ਦੇ ਵਿੱਚ ਜਿਹੜਾ ਵੀ ਸਿੱਖ ਅਹੁਦੇਦਾਰ ਆ ਉਸ ਦਾ ਸਾਬਤ ਸੂਰਤ ਹੋਣਾ ਲਾਜ਼ਮੀ ਹੋਵੇਗਾ। ਤਾਂ ਇਸ ਐਲਾਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਮੁੜ ਕੇ ਆਪਣੇ ਆਪ ਨੂੰ ਪੰਥਕ ਲੀਹਾਂ 'ਤੇ ਲਿਆਉਣ ਦੀ ਜਿਹੜੀ ਇੱਕ ਕਹਿ ਸਕਦੇ ਹਾਂ ਕਿ ਆਇਡੈਂਟੀਫਿਕੇਸ਼ਨ ਦੇ ਰਿਹਾ ਹੈ ਕਿ ਹਰ ਇੱਕ ਅਹੁਦੇਦਾਰ ਜਿਹੜਾ ਸਿੱਖ ਆ, ਸਿਰਫ ਸਿੱਖਾਂ ਦੇ ਲਈ ਇਹ ਸ਼ਰਤ ਲਾਗੂ ਹੋਵੇਗੀ ਕਿ ਉਸ ਦਾ ਸਾਬਤ ਸੂਰਤ ਹੋਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਪਾਰਟੀ ਦਾ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੋਣ ਨਹੀਂ ਲੜ ਸਕਦਾ। ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਉਸਨੇ ਚੋਣ ਲੜਨੀ ਹੈ ਤਾਂ ਉਸ ਨੂੰ ਜ਼ਿਲ੍ਹਾ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਵੇਗਾ। ਇਸ ਤੋਂ ਇਲਾਵਾ ਯੂਥ ਅਕਾਲੀ ਦਲ ਬਾਰੇ ਕਿਹਾ ਗਿਆ ਕਿ ਯੂਥ ਅਕਾਲੀ ਦਲ ਦਾ ਜਿਹੜਾ ਕੋਈ ਵੀ ਮੈਂਬਰ ਆ ਉਹ 35 ਸਾਲ ਉਮਰ ਤੋਂ ਵੱਧ ਨਹੀਂ ਹੋ ਸਕਦਾ ਤੇ ਪ੍ਰਧਾਨ ਦੇ ਲਈ 5 ਸਾਲਾਂ ਦੀ ਛੋਟ ਦਿੰਦਿਆਂ 40 ਸਾਲ ਉਮਰ ਰੱਖੀ ਗਈ ਆ। ਇਸ ਤੋਂ ਇਲਾਵਾ ਇੱਕ ਵੱਡਾ ਐਲਾਨ ਇਹ ਕੀਤਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਸਟੂਡੈਂਟ ਇਕਾਈ ਆ ਸੋਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਉਸ ਨੂੰ ਵੀ ਬਹਾਲ ਰੱਖਿਆ ਜਾਵੇਗਾ ਤੇ ਉਸ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮੁੜ ਸੁਰਜੀਤ ਕਰਨ ਦਾ ਐਲਾਨ ਜਿਹੜਾ ਆ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ। ਪਰ ਇਹ ਦੋ ਜਿਹੜੀਆਂ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਇੱਕ ਪਾਰਟੀ ਦੀਆਂ ਉਹ ਕਿਵੇਂ ਵਿਚਰ ਸਕਣਗੀਆਂ ਤੇ ਉਹ ਕਿਵੇਂ ਕੰਮ ਕਰ ਸਕਣਗੀਆਂ ਇਸ ਦੇ ਉੱਤੇ ਵੱਡਾ ਸਵਾਲ ਆ। ਤੇ ਨਾਲ ਹੀ ਜਿਹੜਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਆ ਉਹ ਪਹਿਲਾਂ ਹੀ ਕਈ ਧੜਿਆਂ ਦੇ ਵਿੱਚ ਵੰਡ ਚੁੱਕਿਆ ਹੈ ਤੇ ਕਈ ਧੜੇ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜਾਂ ਫਿਰ ਕਹਿ ਸਕਦੇ ਹਾਂ ਕਿ ਜਿਹੜੀਆਂ ਬਾਕੀ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਬਾਦਲ ਦਲ ਦਾ ਲਗਾਤਾਰ ਸਮਰਥਨ ਕਰਦਾ ਰਿਹਾ ਹੈ। ਨਾਲ ਹੀ ਇਹ ਕਿਹਾ ਗਿਆ ਕਿ ਸੂਈ ਤੇ ਜਿਹੜੀ ਸਟੂਡੈਂਟ ਫੈਡਰੇਸ਼ਨ ਆ ਉਸ ਦੇ ਵਿੱਚ ਜਿਹੜੀ ਉਮਰ ਹੱਦ ਆ ਉਹ 30 ਸਾਲ ਜਿਹੜੀ ਆ ਉਹ ਪੱਕੀ ਕੀਤੀ ਗਈ ਆ। ਅਸੀਂ ਇੱਕ ਡਿਸਪਲਿਨਰੀ ਕਮੇਟੀ ਬਣਾਈ ਸੀ, ਉਹ ਅਨਾਉਂਸ ਕਰਤੀ ਅਸੀਂ, ਕਿਉਂਕਿ ਡਿਸਪਲਿਨ ਦੇ ਬਗੈਰ ਕੋਈ ਘਰ ਨਹੀਂ ਚੱਲ ਸਕਦਾ, ਕੋਈ ਪਾਰਟੀ ਨਹੀਂ ਚੱਲ ਸਕਦੀ। ਹਰ ਅਕਾਲੀ ਵਰਕਰ ਨੂੰ ਹੱਕ ਆ ਆਪਣੀ ਗੱਲ ਰੱਖਣਾ, ਪਰ ਹਰ ਹੱਕ ਵਾਸਤੇ ਇੱਕ ਫੋਰਮ ਹੈ। ਸੋ ਜਿਹਨੇ ਵੀ ਕੋਈ ਆਪਣੀ ਵਿਚਾਰ ਰੱਖਣੇ ਹੈ ਪਾਰਟੀ ਵਿੱਚ, ਪਾਰਟੀ ਦੀ ਆਰਗੇਨਾਈਜੇਸ਼ਨ ਵਿੱਚ ਰੱਖ ਲੈਣ। ਪਾਰਟੀ ਦਾ ਇੱਕ ਪਾਰਲੀਮੈਂਟਰੀ ਬੋਰਡ ਬਣਾਇਆ ਜਾਊਗਾ ਜਿਹੜਾ ਐਗਜ਼ਾਮਨ ਕਰੂਗਾ। ਹਲਕਿਆਂ ਵਿੱਚ ਕਈ ਹਲਕੇ ਆ ਜਿੱਥੇ ਆਪਾਂ ਕੈਂਡੀਡੇਟ ਚੰਗੇ ਸਾਨੂੰ ਲਿਆਉਣ ਦੀ ਲੋੜ ਹੈ, ਕਈ ਹੈ ਜਿੱਥੇ ਲੋਕਾਂ ਦੀਆਂ 2-2 3-3 ਲੋਕ ਹੈ। ਸੋ ਜਿਹੜਾ ਪਾਰਲੀਮੈਂਟਰੀ ਬੋਰਡ ਬਣਾਇਆ ਜਾਊਗਾ ਉਹ ਐਗਜ਼ਾਮਨ ਕਰੂਗਾ ਕਿ ਕਿਹੜੀ ਹਲਕੇ ਵਾਸਤੇ ਬੈਸਟ ਸੂਟਡ ਕਿਹੜਾ ਹੈ। ਉਹ ਆਪਸ਼ਨ ਫਿਰ ਪ੍ਰੈਜ਼ੀਡੈਂਟ ਨੂੰ ਭੇਜਣਗੇ। ਕਈ ਪਰਿਵਾਰਾਂ ਦੇ 2-2 3-3 ਲੋਕ ਇਲੈਕਸ਼ਨ ਲੜ ਰਹੇ ਆ। ਸੋ ਇੱਕ ਇਲੈਕਸ਼ਨ ਇੱਕ ਟਿਕਟ ਪਰਿਵਾਰ ਦੀ, ਉਹ ਅਸੀਂ ਇੱਕ ਅਨਾਉਂਸ ਕਰ ਰਹੇ ਹਾਂ ਕਿ ਇੱਕੋ ਹੀ ਟਿਕਟ ਇੱਕ ਪਰਿਵਾਰ ਨੂੰ ਦਿੱਤੀ ਜਾਊਗੀ ਇਲੈਕਸ਼ਨ ਵਾਸਤੇ। ਜਿਹੜਾ ਹਲਕਾ ਇੰਚਾਰਜ ਆ ਜਾਂ ਐਮਐਲਏ ਆ, ਜੇ ਉਸ ਆਪਣੇ ਹਲਕੇ ਵਿੱਚ ਕੋਈ ਲੈਂਡ ਮਾਰਗੇਜ ਦਾ ਇਲੈਕਸ਼ਨ ਹੋ ਜਾਂਦਾ ਹੈ, ਕੋਈ ਆਪਣੇ ਭਰਾ ਨੂੰ ਖੜਾ ਕਰ ਦਿੰਦਾ ਹੈ ਜਾਂ ਆਪਣੇ ਬੇਟੇ ਨੂੰ ਖੜਾ ਕਰ ਦਿੰਦਾ ਹੈ, ਜਾਂ ਜ਼ਿਲ੍ਹਾ ਪ੍ਰੀਸ਼ਦ ਆਉਂਦਾ ਹੈ, ਜਾਂ ਸਟੇਟ ਦੇ ਵਿੱਚ ਕੋਈ ਰਿਕੁਆਇਰਮੈਂਟ ਹੁੰਦੀ ਹੈ, ਅਸੀਂ ਕਿ ਨੋਮੀਨੇਸ਼ਨ ਹੁੰਦੀ ਹੈ, ਕੋਈ ਵੀ ਹੋਈ ਉਹ ਚੇਅਰਮੈਨ ਹੀ ਹੁੰਦੀ ਹੈ, ਆਪਣੇ ਪਰਿਵਾਰ ਨੂੰ ਕੋਈ ਦੇ ਦਿੰਦੇ ਹੈ। ਅੱਜ ਮੈਂ ਅਨਾਉਂਸ ਕਰ ਰਿਹਾ
ਕਿ ਭਾਵੇਂ ਕੋਈ ਲੋਕਲ ਇਲੈਕਸ਼ਨ ਹੋਏ, ਹਲਕੇ ਦਾ ਮੈਂ ਗੱਲ ਕਰ ਰਿਹਾ, ਭਾਵੇਂ ਕੋਈ ਸਟੇਟ 'ਚ ਨੋਮੀਨੇਸ਼ਨ ਹੋਏ, ਜਿਹੜਾ ਹਲਕਾ ਇੰਚਾਰਜ ਆ ਉਸ ਪਰਿਵਾਰ ਦਾ ਜੀ ਕੋਈ ਨਾ ਚੇਅਰਮੈਨ ਨਾ ਜ਼ਿਲ੍ਹਾ ਪ੍ਰੀਸ਼ਦ ਜਾਂ ਇਲੈਕਸ਼ਨ ਜਾਂ ਕੋਈ ਵੀ ਨੋਮੀਨੇਸ਼ਨ ਜਾਂ ਇਲੈਕਸ਼ਨ ਵਿੱਚ ਉਹ ਆਪਣਾ ਪਰਿਵਾਰ ਨਹੀਂ, ਵਰਕਰ ਦਿੱਤੇ ਜਾਣਗੇ, ਇਲੈਕਸ਼ਨ ਲੜਨਗੇ। BC ਭਾਈਚਾਰਾ ਪੰਜਾਬ ਵਿੱਚ ਬਹੁਤ ਵੱਡਾ ਭਾਈਚਾਰਾ ਹੈ ਤੇ SC ਭਾਈਚਾਰੇ ਦੀ ਚਲੋ ਰਿਜ਼ਰਵੇਸ਼ਨ ਹੈ ਹਰ ਜਗ੍ਹਾ ਸੀਟਾਂ ਦੇ ਵੀ। BC ਭਾਈਚਾਰੇ ਦੀ ਕਿਉਂਕਿ ਇਲੈਕਸ਼ਨ 'ਚ ਵੀ BC ਰਿਜ਼ਰਵੇਸ਼ਨ ਹੀ ਹੈ, ਕਈ ਕਮੀਆਂ ਰਹਿ ਗਈਆਂ ਸਾਡੇ ਪਾਰਟੀ 'ਚ ਵੀ। ਅਸੀਂ ਉਹਨਾਂ ਨੂੰ ਅੱਗੇ ਪੂਰੀ ਰਿਪਰੈਜ਼ੈਂਟੇਸ਼ਨ ਜਿੰਨੀ ਦੇਣੀ ਚਾਹੀਦੀ ਹੈ, ਸੋ ਅਸੀਂ ਪੂਰਾ ਥਰਸਟ ਦੇ ਰਹੇ ਹਾਂ ਕਿ BC ਭਾਈਚਾਰਾ ਜਿਹੜਾ ਹੈ ਉਹਨਾਂ ਨੂੰ ਆਰਗੇਨਾਈਜੇਸ਼ਨ 'ਚ ਵੀ, ਲੀਡਰਸ਼ਿਪ 'ਚ ਵੀ, ਹਰ ਜਗ੍ਹਾ 'ਚ ਉਹਨਾਂ ਨੂੰ ਅੱਗੇ ਲਿਆਇਆ ਜਾਏ। ਜਿੱਥੇ ਸਾਨੂੰ ਸ਼ਾਰਟਫਾਲ ਲਿਖਿਆ, ਅਸੀਂ ਆਪ ਆਪਣੀ ਕਮੀ ਦੇਖੀ ਹੈ, ਤਾਂ ਉਹ ਕਮੀ ਦੂਰ ਕਰਨਾ ਮੈਂ ਚਾਹਨਾ ਕਿ ਆਪ ਸਾਡਾ ਫਰਜ਼ ਹੈ। ਜਿਹੜਾ ਜ਼ਿਲ੍ਹਾ ਪ੍ਰਧਾਨ ਹੋਊਗਾ ਸਾਡੀ ਪਾਰਟੀ ਦਾ, ਡਿਸਟ੍ਰਿਕਟ ਪ੍ਰੈਜ਼ੀਡੈਂਟ, ਉਹ ਇਲੈਕਸ਼ਨ ਨਹੀਂ ਲੜੂਗਾ। ਯੂਥ ਅਕਾਲੀ ਦਲ ਦੀ ਏਜ ਲਿਮਿਟ ਫਿਕਸ ਕਰਨ ਲੱਗੇ ਆ। ਯੂਥ ਅਕਾਲੀ ਦਲ ਦਾ ਮੈਂਬਰ 35 ਸਾਲ ਤੋਂ ਥੱਲੇ ਵਾਲਾ ਹੀ ਬਣ ਸਕਦਾ ਹੈ। ਪੰਜਾਬ ਦੇ ਵਿੱਚ ਈਸਾਈ ਅਤੇ ਸਿੱਖ ਕਲੈਸ਼ ਜਿਹੜਾ ਆ ਉਹ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਨਾਲ ਹੀ ਜਿਹੜੇ ਕੁਝ ਈਸਾਈ ਡੇਰੇਦਾਰ ਜਿਹੜੇ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਬੜੇ ਪੰਜਾਬ ਦੇ ਵਿੱਚ ਖੜੇ ਹੋਏ ਨੇ, ਜਿਨ੍ਹਾਂ ਦੇ ਖਿਲਾਫ ਲਗਾਤਾਰ ਜਿਹੜੀਆਂ ਈਸਾਈ ਧਰਮ ਦੀਆਂ ਆਪਣੀਆਂ ਮੁੱਢਲੀਆਂ ਸੰਸਥਾਵਾਂ ਨੇ, ਉਹ ਭਾਵੇਂ ਪ੍ਰੋਟੈਸਟੈਂਟ ਚਰਚ ਹੋਵੇ ਭਾਵੇਂ ਕੈਥੋਲਿਕ ਚਰਚ ਹੋਵੇ, ਉਹ ਦੋਵੇਂ ਹੀ ਜਿਨ੍ਹਾਂ ਡੇਰੇਦਾਰਾਂ ਦਾ ਵਿਰੋਧ ਕਰਦੀਆਂ ਰਹੀਆਂ ਨੇ ਤੇ ਲਗਾਤਾਰ ਕਰ ਵੀ ਰਹੀਆਂ ਨੇ। ਇਹਨਾਂ ਡੇਰੇਦਾਰਾਂ ਦੇ ਨਾਲ ਹੀ ਸਿੱਖ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਦਾ ਕਲੈਸ਼ ਜਿਹੜਾ ਆ ਬਣਦਾ ਨਜ਼ਰ ਆ ਰਿਹਾ ਹੈ, ਕਿਉਂਕਿ ਇਹ ਡੇਰੇਦਾਰ ਜਿਹੜੇ ਇਹਨਾਂ ਤੇ ਦੋਸ਼ ਲੱਗ ਰਿਹਾ ਹੈ ਕਿ ਇਹ ਲੋਕਾਂ ਨੂੰ ਲਾਲਚ ਦੇ ਕੇ ਜਾਂ ਫਿਰ ਜਿਹੜੀਆਂ ਝੂਠੀਆਂ ਕਰਾਮਾਤੀ ਸ਼ਕਤੀਆਂ ਹੋਣ ਦਾ ਦਾਅਵਾ ਕਰਕੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਉਹ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਨੇ। ਤੇ ਨਾਲ ਹੀ ਜਿਹੜਾ ਵੱਡਾ ਕਹਿ ਸਕਦੇ ਹਾਂ ਕਿ ਜਿਹੜਾ ਪੈਸੇ ਦਾ ਫਰੋਡ ਆ ਉਹ ਵੀ ਕੀਤਾ ਜਾ ਰਿਹਾ ਹੈ ਤੇ ਜਿਹਦੇ ਉੱਤੇ ਵੀ ਜਿਹੜੀ ਸਰਕਾਰ ਆ ਜਿਹੜੀ ਉਹ ਕੋਈ ਵੀ ਕਾਰਵਾਈ ਕਰਦੀ ਨਜ਼ਰ ਨਹੀਂ ਆ ਰਹੀ। ਪਰ ਬੜੀਆਂ ਮਹਿੰਗੀਆਂ ਜ਼ਮੀਨਾਂ, ਬੜੇ ਵੱਡੇ ਡੇਰੇ ਜਿਹੜੇ ਆ ਇਹਨਾਂ ਈਸਾਈ ਪਾਦਰੀਆਂ ਵੱਲੋਂ, ਜਿਨ੍ਹਾਂ ਨੂੰ ਈਸਾਈ ਧਰਮ ਦੀਆਂ ਮੁੱਢਲੀਆਂ ਸੰਸਥਾਵਾਂ ਈਸਾਈ ਧਰਮ ਦੇ ਨਵੇਂ ਡੇਰੇਦਾਰ ਕਹਿ ਰਹੀਆਂ ਨੇ, ਇਹਨਾਂ ਵੱਲੋਂ ਪੰਜਾਬ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ। ਨਾਲ ਹੀ ਇਹ ਵੀ ਦੇਖਣ 'ਚ ਆਇਆ ਕਿ ਹਾਲਾਂਕਿ ਪੰਜਾਬ ਦੇ ਬਾਹਰਲੇ ਸੂਬੇ ਜਿਹੜੇ ਗਵਾਂਢੀ ਸੂਬੇ ਨੇ ਉਹਨਾਂ ਤੋਂ ਵੀ ਵੱਡੀ ਗਿਣਤੀ 'ਚ ਲੋਕ ਇਹਨਾਂ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਲਈ ਆਉਂਦੇ ਨੇ, ਪਰ ਇਹਨਾਂ ਡੇਰਿਆਂ ਦਾ ਸਭ ਤੋਂ ਵੱਡਾ ਫੈਲਾਅ ਜਿਹੜਾ ਆ ਉਹ ਪੰਜਾਬ 'ਚ ਹੋ ਰਿਹਾ ਤੇ ਬੜੇ ਵੱਡੇ ਦੋਸ਼ ਲੱਗਣ ਦੇ ਬਾਵਜੂਦ ਵੀ ਜਿਹੜੀ ਸਿਆਸੀ ਪੁਸ਼ਤ ਪਨਾਹੀ ਆ ਉਹ ਇਹਨਾਂ ਡੇਰੇਦਾਰਾਂ ਨੂੰ ਮਿਲ ਰਹੀ ਆ। ਤੇ ਹੁਣ ਜਿਵੇਂ ਡੱਡੂਆਣਾ ਦੇ ਵਿੱਚ ਪਿਛਲੇ ਦਿਨੀ ਹੋਇਆ ਸੀ ਕਿ ਸਿੱਖ ਧਾਰਮਿਕ ਜਥੇਬੰਦੀਆਂ ਦਾ ਅਤੇ ਇਹਨਾਂ ਡੇਰੇਦਾਰਾਂ ਦਾ ਆਪਸੀ ਜਿਹੜਾ ਕਲੈਸ਼ ਹੋਇਆ ਸੀ, ਜਿਸ ਤੋਂ ਬਾਅਦ ਇਹਨਾਂ ਦੀ ਜਿਹੜਾ ਪ੍ਰੋਗਰਾਮ ਸੀ ਉਸ ਨੂੰ ਬੰਦ ਕਰਵਾਇਆ ਗਿਆ ਸੀ ਤੇ ਫਿਰ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਆਗੂ ਸੀ ਉਹਨਾਂ ਦੇ ਉੱਤੇ ਪ੍ਰਸ਼ਾਸਨ ਵੱਲੋਂ ਪਰਚਾ ਵੀ ਦਰਜ ਕਰ ਲਿਆ ਗਿਆ ਸੀ। ਤੇ ਉਸ ਤੋਂ ਅਗਲੇ ਹੀ ਦਿਨ ਪੱਟੀ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਇੱਕ ਚਰਚ ਦੇ ਅੰਦਰ ਜਿਹੜੀਆਂ ਕੁਝ ਮੂਰਤੀਆਂ ਨੇ, ਧਾਰਮਿਕ ਮੂਰਤੀਆਂ ਨੇ, ਉਹਨਾਂ ਦੀ ਭੰਨਤੋੜ ਕੀਤੀ ਗਈ ਆ। ਤੇ ਨਾਲ ਹੀ ਪੰਜਾਬ ਦੇ ਵਿੱਚ ਜਿਹੜਾ ਫਗਵਾੜਾ ਆ, ਫਗਵਾੜੇ ਦੇ ਵਿੱਚ ਸਿੱਖਾਂ ਦੀ ਧਾਰਮਿਕ ਪੋਥੀ ਜਿਹੜੀ ਗੁਟਕਾ ਸਾਹਿਬ ਆ ਉਸ ਦੀ ਬੇਅਦਬੀ ਕੀਤੀ ਗਈ ਆ। ਤਾਂ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਨਵਾਂ ਦੌਰ ਜਿਹੜਾ ਸ਼ੁਰੂ ਹੋ ਰਿਹਾ, ਜਿਸ ਦੇ ਉੱਤੇ ਪੰਜਾਬ ਦੇ ਸਿਆਸੀ ਆਗੂ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ। ਤੇ ਫਗਵਾੜਾ ਦੇ ਵਿੱਚ ਹੋਈ ਇਹ ਸਾਰੀ ਜਿਹੜੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਹੈ, ਉਹਦੇ ਬਾਰੇ ਫਗਵਾੜਾ ਦੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਵਿੱਚ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਹਨਾਂ ਘਟਨਾਵਾਂ ਪਿੱਛੇ ਕਿਸ ਦੀ ਸਾਜ਼ਿਸ਼ ਹੈ, ਅੱਜ ਤੱਕ ਸਰਕਾਰਾਂ ਇਸ ਬਾਰੇ ਕੁਝ ਵੀ ਲੋਕਾਂ ਸਾਹਮਣੇ ਨਹੀਂ ਲਿਆ ਸਕੀਆਂ ਹਨ। ਫਗਵਾੜਾ ਵਿੱਚ ਪਿਛਲੇ ਕਾਫੀ ਸਮੇਂ ਤੋਂ ਬੰਦ ਪਏ ਸਿਵਲ ਹਸਪਤਾਲ ਦੀ ਪੁਰਾਣੀ ਇਮਾਰਤ ਦੇ ਅੰਦਰ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲੇ ਹਨ। ਇਸ ਦੀ ਸੂਚਨਾ ਨੇੜਲੇ ਦੁਕਾਨਦਾਰ ਬਲਜੀਤ ਸਿੰਘ ਤੇ ਤਰਨਵੀਰ ਸਿੰਘ ਨੇ ਪੁਲਿਸ ਤੇ ਸਿੱਖ ਜਥੇਬੰਦੀਆਂ ਨੂੰ ਦਿੱਤੀ। ਦੁਕਾਨਦਾਰਾਂ ਨੇ ਗੁਟਕਾ ਸਾਹਿਬ ਦਾ ਸਨਮਾਨ ਕਰਦਿਆਂ ਇਸ ਦੇ ਅੰਗਾਂ ਨੂੰ ਗੁਰਦੁਆਰਾ ਸ਼੍ਰੀ ਸੁਖਚੈਨਿਆਣਾ ਸਾਹਿਬ ਪਹੁੰਚਾਇਆ। ਇਸ ਤੋਂ ਇਲਾਵਾ ਪੱਟੀ ਨੇੜਲੇ ਪਿੰਡ ਠੱਕਰਪੁਰਾ ਸਥਿਤ ਗਿਰਜਾਘਰ ਅੰਦਰ ਮੰਗਲਵਾਰ ਰਾਤ 4 ਅਣਪਛਾਤਿਆਂ ਨੇ ਚੌਕੀਦਾਰ ਨੂੰ ਬੰਦੀ ਬਣਾ ਕੇ ਗਿਰਜਾਘਰ ਵਿੱਚ ਲੱਗੀਆਂ ਧਾਰਮਿਕ ਮੂਰਤੀਆਂ ਦੀ ਭੰਨਤੋੜ ਕੀਤੀ ਅਤੇ ਪ੍ਰਬੰਧਕ ਦੀ ਕਾਰ ਨੂੰ ਅੱਗ ਲਗਾ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪੁਲਿਸ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਲਗਭਗ 1:45 ਵਜੇ ਅਣਪਛਾਤੇ ਵਿਅਕਤੀ ਕੰਧ ਟੱਪ ਕੇ ਗਿਰਜਾਘਰ 'ਚ ਦਾਖਲ ਹੋਏ ਤੇ ਉਹਨਾਂ ਵੱਲੋਂ ਗਿਰਜਾਘਰ ਦੇ ਚੌਕੀਦਾਰ ਜਗਤਾਰ ਸਿੰਘ ਨੂੰ ਹਥਿਆਰ ਨਾਲ ਡਰਾ ਕੇ ਬੰਦੀ ਬਣਾਉਂਦਿਆਂ ਯਿਸੂ ਮਸੀਹ ਤੇ ਮਰੀਅਮ ਦੀਆਂ ਮੂਰਤੀਆਂ ਨੂੰ ਤੋੜ ਦਿੱਤਾ ਗਿਆ ਅਤੇ ਗਿਰਜਾਘਰ ਪ੍ਰਬੰਧਕ ਦੀ ਕਾਰ ਵੀ ਅੱਗ ਲਾ ਕੇ ਸਾੜ ਦਿੱਤੀ। ਉਹਨਾਂ ਦੱਸਿਆ ਕਿ ਚਰਚ ਦੇ ਚੌਕੀਦਾਰ ਦੇ ਬਿਆਨਾਂ ਤੇ ਪੁਲਿਸ ਨੇ ਧਾਰਮਿਕ ਬੇਅਦਬੀ ਕਰਨ ਸਣੇ ਵੱਖ-ਵੱਖ ਸੰਗੀਨ ਜੁਰਮਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਅੱਜ ਇੱਕ ਬੜੀ ਮੰਦਭਾਗੀ ਘਟਨਾ, ਜਿਹੜੀ ਦੁਖਦਾਈ ਘਟਨਾ ਫਗਵਾੜੇ ਦੇ ਵਿੱਚ ਵਾਪਰੀ ਹੈ ਕਿ ਜਿਹੜਾ
ਜਿੱਥੇ ਆਪਾਂ ਖੜੇ ਆ ਇਹ ਪੁਰਾਣਾ ਸਿਵਲ ਹਸਪਤਾਲ ਇਹਨੂੰ ਕਿਹਾ ਜਾਂਦਾ ਫਗਵਾੜੇ ਦਾ। ਔਰ ਇਹ ਇਲਾਕਾ ਪੂਰਾ ਕਈ ਸਾਲਾਂ ਤੋਂ ਪੂਰਾ ਖੰਡਰ ਬਣਿਆ ਹੋਇਆ। ਸਿਰਫ ਇੱਕ ਜਿਹੜੀ ਇੱਥੇ ਇੱਕ ਡਿਸਪੈਂਸਰੀ ਹੈਗੀ ਆ ਛੋਟੀ, ਉਹ ਚੱਲਦੀ ਹੈਗੀ ਆ। ਤੇ ਅੱਜ ਉਸ ਡਿਸਪੈਂਸਰੀ ਦੇ ਬਿਲਕੁਲ ਸਾਹਮਣੇ ਸਵੇਰੇ ਜਦੋਂ 8 ਵਜੇ ਇੱਥੋਂ ਦੇ ਜਿਹੜੇ ਸਫਾਈ ਸੇਵਕ ਨੇ ਉਹਨਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਆਹ ਜਿਹੜਾ ਪਿੱਛੇ ਦਰਖਤ ਹੈ ਇਹਦੇ ਥੱਲੇ ਉਹਨਾਂ ਨੂੰ ਕੁਝ ਗੁਟਕਾ ਸਾਹਿਬ ਦੇ ਅੰਗ ਜਿਹੜੇ ਆ ਉਹ ਡਿੱਗੇ ਹੋਏ ਮਿਲੇ। ਤੇ ਧਿਆਨ ਦੇਣ ਤੇ ਜਦੋਂ ਉਹਨਾਂ ਨੇ ਉੱਪਰ ਦੇਖਿਆ ਤਾਂ ਉੱਪਰ ਰੁਮਾਲੇ ਦੇ ਵਿੱਚ ਲਪੇਟਿਆ ਹੋਇਆ ਇੱਕ ਗੁਟਕਾ ਸਾਹਿਬ ਜਿਹੜਾ ਉਹ ਦਰਖਤ ਦੇ ਉੱਪਰ ਜਿਹੜਾ ਉੱਥੇ ਅੜਿਆ ਹੋਇਆ ਸੀ। ਯਾਨੀ ਕਿਸੇ ਨੇ ਥੱਲਿਓਂ ਖੜ ਕੇ ਗੁਟਕਾ ਸਾਹਿਬ ਨੂੰ ਉੱਪਰ ਸੁੱਟਿਆ, ਜਿਹਦੇ ਕਾਰਨ ਕੁਝ ਅੰਗ ਜਿਹੜੇ ਆ ਉਹ ਥੱਲੇ ਡਿੱਗ ਪਏ ਤੇ ਬਾਕੀ ਜਿਹੜਾ ਗੁਟਕਾ ਸਾਹਿਬ ਆ ਉਹ ਉੱਪਰ ਝਾੜੀਆਂ ਦੇ ਵਿੱਚ ਅੜ ਗਿਆ। ਤੇ ਇਹ ਪੂਰਾ ਇਲਾਕਾ ਜਿਹੜਾ ਖੰਡਰ ਹੈ, ਜਿਹਨੇ ਵੀ ਇਹ ਮੰਦਭਾਗਾ ਕਰਤੂਤ ਕੀਤੀ ਹੈ, ਉਸ ਕਿਰਤਕਣ ਬੰਦੇ ਨੇ ਜਾਣ ਬੁੱਝ ਕੇ ਇਹ ਜਗ੍ਹਾ ਚੁਣੀ। ਕਿਉਂਕਿ ਜੇ ਕਿਸੇ ਨੇ ਕਿਸੇ ਬਿਰਧ ਗੁਟਕਾ ਸਾਹਿਬ ਨੂੰ ਜਾਂ ਕਿਸੇ ਘੱਟ ਜਾਗਰੂਕ ਬੰਦੇ ਨੇ ਜਾਂ ਕੋਈ ਇਹ ਚਾਹੁੰਦਾ ਵੀ ਆਪਣੀ ਗਲਤੀ ਨੂੰ ਲੁਕਾਉਣਾ ਚਾਹੁੰਦਾ ਤੇ ਬੜਾ ਵੱਡਾ ਖੰਡਰ ਹੈ, ਕਿਤੇ ਵੀ ਸਿੱਟਿਆ ਜਾ ਸਕਦਾ ਸੀ। ਸਿਰਫ ਇੱਕ ਇਹੀ ਜਗ੍ਹਾ ਜਿੱਥੇ ਸਭ ਤੋਂ ਜ਼ਿਆਦਾ ਧਿਆਨ ਪੈਂਦਾ ਇਸ ਪੂਰੇ ਖੰਡਰ ਦੇ ਵਿੱਚ, ਕਿਉਂਕਿ ਇਹਦੇ ਬਿਲਕੁਲ ਸਾਹਮਣੇ ਡਿਸਪੈਂਸਰੀ ਹੈ। ਸੋ ਇਹ ਜਾਣ ਬੁੱਝ ਕੇ ਕੋਈ ਨਾ ਕੋਈ ਇਹ ਚਾਹੁੰਦਾ ਹੈ ਕਿ ਇਹ ਮਾਹੌਲ ਜਿਹੜਾ ਪੰਜਾਬ ਦਾ ਖਰਾਬ ਹੋਵੇ। ਇਸੇ ਕਰਕੇ ਇਹ ਸਾਜ਼ਿਸ਼ ਤਹਿਤ ਜਿਹੜੀਆਂ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ 2015 ਤੋਂ ਲੈ ਕੇ 2022 ਆ ਗਿਆ, 7 ਸਾਲਾਂ ਦੇ ਵਿੱਚ ਭਾਰਤ ਦੀ ਇੰਟੈਲੀਜੈਂਸ ਜਾਂ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਜਾਂ ਪੰਜਾਬ ਦਾ ਪ੍ਰਸ਼ਾਸਨ ਹੈ, ਉਹ ਇਸ ਚੇਨ ਨੂੰ ਤੋੜਨ ਦੇ ਵਿੱਚ ਹਾਲੇ ਤੱਕ ਨਾਕਾਮਯਾਬ ਰਿਹਾ। ਸੋ ਪੰਜਾਬ ਦਾ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਸ਼ਹਿਰ ਬਚਿਆ ਹੋਣਾ ਜਿੱਥੇ ਗੁਟਕਾ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਕਿਸੇ ਨਾ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਈ। ਸੋ ਇਹ ਜਿਹੜਾ ਕੰਮ ਅੱਜ ਇੱਥੇ ਹੋਇਆ ਉਹ ਸਾਜ਼ਿਸ਼ ਤਹਿਤ ਮਾਹੌਲ ਭੜਕਾਉਣ ਲਈ ਹੋਇਆ। ਸੋ ਅਸੀਂ ਇਮੀਡੀਏਟ ਇਹਦੇ ਉੱਤੇ ਜਿਹੜਾ, ਕਿਉਂਕਿ ਜਿਹੜੇ ਸਫਾਈ ਸੇਵਕ ਨੇ ਮੌਕੇ ਤੇ ਦੇਖਿਆ, ਉਹਨਾਂ ਨੇ ਸਭ ਤੋਂ ਪਹਿਲਾਂ ਸਾਹਮਣੇ ਦੁਕਾਨਦਾਰਾਂ ਨੂੰ ਬੁਲਾਇਆ, ਜਿੱਥੋਂ ਇਹਨਾਂ ਵੀਰਾਂ ਨੇ ਆ ਕੇ ਗੁਟਕਾ ਸਾਹਿਬ ਨੂੰ ਸੰਭਾਲਿਆ ਤੇ ਜਿਹੜਾ ਉਸ ਤੋਂ ਬਾਅਦ ਪ੍ਰੈਸ ਨੂੰ ਤੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਗੁਟਕਾ ਸਾਹਿਬ ਜਿਹੜੇ ਗੁਰਦੁਆਰਾ 6ਵੇਂ ਪਾਤਸ਼ਾਹੀ ਚੌੜਾ ਫਗਵਾੜਾ ਵਿਖੇ ਸੁਸ਼ੋਭਿਤ ਜਿਹੜੇ ਉਹ ਕੀਤੇ ਗਏ ਨੇ। ਤੇ ਹੁਣ ਅਸੀਂ ਜਿਹੜਾ ਹੈਗਾ ਅਸੀਂ ਪ੍ਰਸ਼ਾਸਨ ਨੂੰ ਵੀ ਮਿਲੇ ਆ। ਅੱਜ ਜਿਹੜੇ ਚਸ਼ਮਦੀਦ ਨੇ ਆਲੇ ਦੁਆਲੇ, ਉਹਨਾਂ ਦੇ ਬਿਆਨ ਕਰਵਾਉਣ ਲੱਗੇ ਆ ਔਰ ਇੱਥੇ ਇਮੀਡੀਏਟ ਹਾਲੇ ਪ੍ਰਸ਼ਾਸਨ ਸ਼ਾਇਦ ਅਣਪਛਾਤਿਆਂ ਦੇ ਉੱਤੇ ਪਰਚਾ ਦਰਜ ਕਰਨ ਲੱਗਾ ਔਰ ਅਸੀਂ ਐਤਵਾਰ ਤੱਕ ਜਿਹੜਾ ਹੈਗਾ, ਕਿਉਂਕਿ ਇਮੀਡੀਏਟ ਸਾਨੂੰ ਵੀ ਪਤਾ ਵੀ 2-4 ਘੰਟਿਆਂ ਦੇ ਵਿੱਚ ਕਿਸੇ ਵੀ ਬੰਦੇ ਦਾ ਫੜ ਹੋਣਾ ਐਡੀ ਛੇਤੀ ਸੰਭਵ ਨਹੀਂ ਹੁੰਦਾ। ਹਾਲਾਂਕਿ ਇਹਦਾ ਮਤਲਬ ਇਹ ਵੀ ਹੈ ਵੀ ਪੂਰੀ ਤਰੀਕੇ ਨਾਲ ਪੰਜਾਬ ਦਾ ਜਿਹੜਾ ਇੰਟੈਲੀਜੈਂਸ ਸਿਸਟਮ ਹੈ ਉਹ ਫੇਲ ਹੋ ਚੁੱਕਾ, ਕਿਉਂਕਿ ਇਹ 7 ਸਾਲਾਂ ਤੋਂ ਜਿਹੜੀ ਚੇਨ ਤੋੜਨ ਦੇ ਵਿੱਚ ਨਾਕਾਮਯਾਬ ਰਹੇ ਆ। ਐਤਵਾਰ ਤੱਕ ਜਿਹੜਾ ਹੈਗਾ, ਸ਼ਨੀਵਾਰ ਰਾਤ ਤੱਕ ਅਸੀਂ ਵੇਟ ਕਰਾਂਗੇ। ਅਦਰਵਾਈਜ਼ ਐਤਵਾਰ ਨੂੰ ਜਿਹੜਾ ਪੰਜਾਬ ਦੀਆਂ ਜਾਂ ਫਗਵਾੜੇ ਦੀਆਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਨੂੰ ਦੁਬਾਰਾ ਇਕੱਠਿਆਂ ਕਰਕੇ ਰਾਏ ਲਈ ਜਾਊਗੀ ਕਿ ਇਸ ਮੁੱਦੇ ਦੇ ਉੱਤੇ ਅਗਲੀ ਕਾਰਵਾਈ ਕੀ ਕਰਨੀ ਹੈ। ਰੂਸ ਯੂਕਰੇਨ ਜੰਗ ਦੇ ਵਿੱਚ ਇੱਕ ਵੱਡਾ ਨਿਊਕਲੀਅਰ ਖਤਰਾ ਬਣਿਆ ਹੋਇਆ। ਦਰਅਸਲ ਇਹ ਨਿਊਕਲੀਅਰ ਖਤਰਾ ਕਿਸੇ ਨਿਊਕਲੀਅਰ ਬੰਬ ਤੋਂ ਨਹੀਂ ਬਲਕਿ ਨਿਊਕਲੀਅਰ ਪਾਵਰ ਪਲਾਂਟ ਤੋਂ ਆ। ਯੂਕਰੇਨ ਦਾ ਜ਼ੈਪੋਰੀਜ਼ੀਆ ਨਿਊਕਲੀਅਰ ਪਾਵਰ ਪਲਾਂਟ ਇਸ ਸਮੇਂ ਰੂਸ ਅਤੇ ਯੂਕਰੇਨ ਦੀਆਂ ਫੌਜਾਂ ਦੇ ਦਰਮਿਆਨ ਜਿਹੜਾ ਆ ਉਹ ਇੱਕ ਟਕਰਾਅ ਦਾ ਸਥਾਨ ਬਣਿਆ ਹੋਇਆ ਆ, ਜਿੱਥੇ ਕਿ ਲਗਾਤਾਰ ਜਿਹੜੀ ਬੰਬਾਰੀ ਆ ਹੋ ਰਹੀ ਆ ਤੇ ਦੁਨੀਆ ਨੂੰ ਇਸ ਗੱਲ ਦਾ ਫਿਕਰ ਆ ਕਿ ਕਿਸੇ ਵੀ ਸਮੇਂ ਕੋਈ ਬੰਬ ਜਿਹੜਾ ਆ ਇਸ ਨਿਊਕਲੀਅਰ ਪਾਵਰ ਪਲਾਂਟ ਦੇ ਰਿਐਕਟਰਾਂ ਤੇ ਡਿੱਗ ਸਕਦਾ, ਜਿਸ ਦੇ ਨਾਲ ਵੱਡੀ ਮਨੁੱਖੀ ਤਰਾਸਦੀ ਜਿਹੜੀ ਯੂਰਪ 'ਚ ਵਾਪਰ ਸਕਦੀ ਆ, ਕਿਉਂਕਿ ਇਹ ਨਿਊਕਲੀਅਰ ਪਾਵਰ ਪਲਾਂਟ ਯੂਰਪ ਦਾ ਸਭ ਤੋਂ ਵੱਡਾ ਪਾਵਰ ਪਲਾਂਟ ਆ। ਇਸੇ ਕਾਰਨ ਹੁਣ ਯੂਨਾਈਟਿਡ ਨੇਸ਼ਨ ਨੇ ਜਿਹੜੀ ਐਟੋਮਿਕ ਐਨਰਜੀ ਬਾਰੇ ਜਿਹੜੀ ਸੰਸਥਾ ਆ, ਉਸ ਦੀ ਇੱਕ ਟੀਮ ਨੂੰ ਇਸ ਪਾਵਰ ਪਲਾਂਟ ਦੇ ਨਿਰੀਖਣ ਲਈ ਭੇਜਿਆ, ਕਿਉਂਕਿ ਰੂਸ ਇਹ ਦਾਅਵਾ ਕਰਦਾ ਹੈ ਕਿ ਜਿਹੜਾ ਇਹ ਪਾਵਰ ਪਲਾਂਟ ਆ ਇਸ ਦੇ ਉੱਤੇ ਬੰਬਾਰੀ ਯੂਕਰੇਨ ਕਰ ਰਿਹਾ ਹੈ, ਜਦ ਕਿ ਯੂਕਰੇਨ ਇਹ ਦਾਅਵਾ ਕਰਦਾ ਹੈ ਕਿ ਇਸ ਦੇ ਉੱਤੇ ਬੰਬਾਰੀ ਰੂਸ ਕਰ ਰਿਹਾ। ਤਾਂ ਦੱਸ ਦਈਏ ਕਿ ਇਹ ਜਿਹੜਾ ਪਾਵਰ ਪਲਾਂਟ ਆ ਇਹ ਯੂਕਰੇਨ ਦੇ ਖਿੱਤੇ ਵਿੱਚ ਸੀ, ਪਰ ਲੜਾਈ ਦੇ ਮੁੱਢਲੇ ਦਿਨਾਂ ਦੇ ਵਿੱਚ ਹੀ ਰੂਸੀ ਫੌਜਾਂ ਇਸ ਪਾਵਰ ਪਲਾਂਟ ਦੇ ਉੱਤੇ ਕਾਬਜ਼ ਹੋ ਗਈਆਂ ਸਨ। ਇਸ ਪਾਵਰ ਪਲਾਂਟ ਨੂੰ ਹਾਲਾਂਕਿ ਯੂਕਰੇਨ ਦੇ ਹੀ ਜਿਹੜੇ ਅਧਿਕਾਰੀ ਨੇ ਉਹ ਚਲਾ ਰਹੇ ਨੇ, ਪਰ ਇੱਥੇ ਸਾਰੀ ਫੌਜ ਜਿਹੜੀ ਆ ਉਹ ਰੂਸ ਦੀ ਲੱਗੀ ਹੋਈ ਆ ਤੇ ਗਲਤੀ ਕਿਸੇ ਦੀ ਵੀ ਹੋਵੇ, ਇੱਕ ਬੰਬ ਜਿਹੜਾ ਆ ਉਹ ਵੱਡੀ ਮਨੁੱਖੀ ਤਰਾਸਦੀ ਦਾ ਕਾਰਨ ਬਣ ਸਕਦਾ ਹੈ। ਰੂਸ ਯੂਕਰੇਨ ਜੰਗ ਵਿੱਚ ਜ਼ੈਪੋਰੀਜ਼ੀਆ ਨਿਊਕਲੀਅਰ ਪਾਵਰ ਪਲਾਂਟ ਵੱਡੇ ਮਨੁੱਖੀ ਫਿਕਰ ਦਾ ਕਾਰਨ ਬਣਿਆ ਹੋਇਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਾਵਰ ਪਲਾਂਟ ਹੈ ਜੋ ਯੂਕਰੇਨ ਵਿੱਚ ਸੀ, ਪਰ ਜੰਗ ਦੇ ਮੁੱਢਲੇ ਦਿਨਾਂ ਵਿੱਚ ਹੀ ਰੂਸ ਨੇ ਇਸ ਖਿੱਤੇ ਤੇ ਕਬਜ਼ਾ ਕਰਕੇ ਇਸ ਪਲਾਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਦੋਵੇਂ ਦੇਸ਼ ਇਸ ਨਿਊਕਲੀਅਰ ਪਾਵਰ ਪਲਾਂਟ ਨੇੜੇ ਬੰਬਾਰੀ ਕਰਨ ਦੇ ਇੱਕ ਦੂਜੇ ਤੇ ਦੋਸ਼ ਲਾ ਰਹੇ ਹਨ, ਪਰ ਬੰਬ ਕਿਸੇ ਦਾ ਵੀ ਹੋਵੇ, ਜੇਕਰ ਇਸ ਨਿਊਕਲੀਅਰ ਪਾਵਰ ਪਲਾਂਟ ਦੇ ਰਿਐਕਟਰ ਵਿੱਚ ਕੋਈ ਧਮਾਕਾ ਹੁੰਦਾ ਹੈ ਤਾਂ ਯੂਰਪ ਵਿੱਚ ਵੱਡੀ ਮਨੁੱਖੀ ਤਰਾਸਦੀ ਵਾਪਰ ਸਕਦੀ ਹੈ। ਹੁਣ UN ਨੇ ਇਸ ਨਿਊਕਲੀਅਰ ਪਾਵਰ ਪਲਾਂਟ ਦੇ ਜ਼ਮੀਨੀ ਹਾਲਾਤ ਜਾਣਨ ਲਈ ਇੱਥੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੀ ਟੀਮ ਭੇਜੀ ਹੈ।
ਇਹ ਟੀਮ ਰੂਸੀ ਫੌਜ ਦੇ ਵੱਡੇ ਕਾਫਲੇ ਨਾਲ ਪਲਾਂਟ ਵਿੱਚ ਪਹੁੰਚੀ। ਖਬਰਾਂ ਹਨ ਕਿ ਟੀਮ ਜਦੋਂ ਪਲਾਂਟ ਵੱਲ ਜਾ ਰਹੀ ਸੀ ਤਾਂ ਵੱਡੇ ਪੱਧਰ ਤੇ ਬੰਬਾਰੀ ਹੋਈ। ਇਸ ਟੀਮ ਦੀ ਅਗਵਾਈ ਏਜੰਸੀ ਦੇ ਮੁਖੀ ਰਾਫੇਲ ਗਰੋਸੀ ਕਰ ਰਹੇ ਹਨ। ਗਰੋਸੀ ਨੇ ਕਿਹਾ ਕਿ ਏਜੰਸੀ ਦੀ ਇੱਕ ਟੀਮ ਇਸ ਨਿਊਕਲੀਅਰ ਪਾਵਰ ਪਲਾਂਟ ਵਿੱਚ ਹੀ ਰਹੇਗੀ ਤੇ ਹਾਲਾਤਾਂ ਦੀ ਸਟੀਕ ਅਤੇ ਨਿਰਪੱਖ ਜਾਂਚ ਕਰੇਗੀ। We are finishing our long-awaited visit to the Zaporizhzhia nuclear power plant. I have just completed a first tour of the key areas that we wanted to see in this first approach to the whole facility. Of course, there is a lot more to do. My team is staying on, and more importantly, and most importantly, we are establishing a continued presence from the IAEA here. ਚੀਨ ਦੇ ਸ਼ਿਨਜਿਆਂਗ ਸੂਬੇ ਦੇ ਵਿੱਚ ਚੀਨ ਸਰਕਾਰ ਵੱਲੋਂ ਉਈਗਰ ਮੁਸਲਮਾਨਾਂ ਦੇ ਨਾਲ ਕੀਤੇ ਜਾਂਦੇ ਧੱਕੇ ਲਗਾਤਾਰ ਚਰਚਾ 'ਚ ਰਹਿੰਦੇ ਹਨ। ਉਈਗਰ ਮੁਸਲਮਾਨਾਂ ਦਾ ਕਤਲੇਆਮ ਕਰਨ ਦੇ ਦੋਸ਼ ਚੀਨੀ ਸਰਕਾਰ ਤੇ ਲਗਾਤਾਰ ਲੱਗਦੇ ਰਹਿੰਦੇ ਹਨ। ਹੁਣ ਇਸ ਬਾਰੇ ਯੂਨਾਈਟਿਡ ਨੇਸ਼ਨ ਦੀ ਮਨੁੱਖੀ ਅਧਿਕਾਰ ਸੰਸਥਾ ਨੇ ਆਪਣੀ ਜਾਂਚ ਰਿਪੋਰਟ ਜਾਰੀ ਕੀਤੀ ਆ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਚੀਨ ਸਰਕਾਰ ਵੱਲੋਂ ਉਈਗਰ ਮੁਸਲਮਾਨਾਂ ਦੇ ਖਿਲਾਫ ਕੀਤੇ ਜਾ ਰਹੇ ਜ਼ੁਲਮ ਮਨੁੱਖਤਾ ਖਿਲਾਫ ਜ਼ੁਲਮਾਂ ਦੀ ਸੂਚੀ ਦੇ ਵਿੱਚ ਦਰਜ ਹੋ ਸਕਦੇ ਨੇ। ਤੇ ਯੂਨਾਈਟਿਡ ਨੇਸ਼ਨ ਦੇ ਜਿਹੜੇ ਚੀਫ ਨੇ ਐਂਟੋਨੀਓ ਗੁਤਰਸ, ਉਹਨਾਂ ਨੇ ਚੀਨ ਸਰਕਾਰ ਨੂੰ ਇਹ ਅਪੀਲ ਕੀਤੀ ਆ ਤੇ ਆਸ ਪ੍ਰਗਟਾਈ ਆ ਕਿ ਯੂਨਾਈਟਿਡ ਨੇਸ਼ਨ ਦੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਆ ਉਸ ਦੇ ਵਿੱਚ ਜੋ ਕਿਹਾ ਗਿਆ ਕਿ ਚੀਨ ਜਿਹੜੇ ਕੰਮਾਂ ਨੂੰ ਬੰਦ ਕਰੇ, ਜਿਨ੍ਹਾਂ ਕੰਮਾਂ ਦੇ ਉੱਤੇ ਰੋਕ ਲਾਵੇ, ਚੀਨ ਸਰਕਾਰ ਉਹਨਾਂ ਦੇ ਉੱਤੇ ਅਮਲ ਕਰੇਗੀ ਤੇ ਉਈਗਰ ਲੋਕਾਂ ਦੇ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਮਨੁੱਖੀ ਹੱਕਾਂ ਦੇ ਘਾਣ ਸੰਬੰਧੀ ਦੋਸ਼ਾਂ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰਿਪੋਰਟ ਵਿੱਚ ਚੀਨ ਉੱਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਗੰਭੀਰ ਦੋਸ਼ ਲਗਾਇਆ ਹੈ। ਹਾਲਾਂਕਿ ਚੀਨ ਨੇ ਸੰਯੁਕਤ ਰਾਸ਼ਟਰ ਨੂੰ ਇਸ ਰਿਪੋਰਟ ਨੂੰ ਜਾਰੀ ਨਾ ਕਰਨ ਦੀ ਅਪੀਲ ਕੀਤੀ ਸੀ। ਇਹ ਰਿਪੋਰਟ ਉਈਗਰ ਮੁਸਲਮਾਨਾਂ ਅਤੇ ਹੋਰ ਨਸਲੀ ਘੱਟ ਗਿਣਤੀਆਂ ਵਿਰੁੱਧ ਦੁਰਵਿਹਾਰ ਦੇ ਦਾਅਵਿਆਂ ਦਾ ਮੁਲਾਂਕਣ ਕਰਦੀ ਹੈ, ਪਰ ਜਾਂਚਕਰਤਾਵਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਤਸ਼ੱਦਦ ਦੇ ਠੋਸ ਸਬੂਤ ਮਿਲੇ ਹਨ ਜੋ ਪੂਰਨ ਤੌਰ ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਬਰਾਬਰ ਹਨ। ਇਹ ਰਿਪੋਰਟ ਮਿਸ਼ੇਲ ਬੈਚਲੇਟ ਤੇ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਵਜੋਂ 4 ਸਾਲ ਤੱਕ ਕੰਮ ਕਰਨ ਉਪਰੰਤ ਨੌਕਰੀ ਦੇ ਆਖਰੀ ਦਿਨ ਜਾਰੀ ਕੀਤੀ ਗਈ ਸੀ। ਉਹਨਾਂ ਦੀ ਟੀਮ ਦੀ ਰਿਪੋਰਟ ਵਿੱਚ ਚੀਨ ਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਦਬਾਉਣ ਅਤੇ ਮਨਮਾਨੇ ਨਜ਼ਰਬੰਦੀ ਦੇ ਸਿਸਟਮ ਸਥਾਪਿਤ ਕਰਨ ਲਈ ਅਸਪਸ਼ਟ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕੈਦੀਆਂ ਨਾਲ ਅਣਮਨੁੱਖੀ ਵਿਹਾਰ ਕੀਤਾ ਗਿਆ, ਜਿਸ ਵਿੱਚ ਜਿਨਸੀ ਅਤੇ ਲਿੰਗ ਆਧਾਰਿਤ ਹਿੰਸਾ ਦੀਆਂ ਘਟਨਾਵਾਂ ਸ਼ਾਮਿਲ ਹਨ। ਨਾਲ ਹੀ ਜ਼ਬਰਦਸਤੀ ਡਾਕਟਰੀ ਇਲਾਜ, ਪਰਿਵਾਰ ਨਿਯੋਜਨ ਅਤੇ ਜਨਮ ਨਿਯੰਤਰਣ ਵਰਗੀਆਂ ਪੱਖਪਾਤੀ ਨੀਤੀਆਂ ਲਾਗੂ ਕਰਨਾ ਸ਼ਾਮਿਲ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਚੀਨ ਆਜ਼ਾਦੀ ਤੋਂ ਵਾਂਝੇ ਸਾਰੇ ਵਿਅਕਤੀਆਂ ਨੂੰ ਰਿਹਾ ਕਰਨ ਲਈ ਤੁਰੰਤ ਕਦਮ ਚੁੱਕੇ ਅਤੇ ਸੁਝਾਅ ਦਿੱਤਾ ਕਿ ਬੀਜਿੰਗ ਦੀਆਂ ਕੁਝ ਕਾਰਵਾਈਆਂ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਅਪਰਾਧਾਂ ਦੇ ਬਰਾਬਰ ਹੋ ਸਕਦੀਆਂ ਹਨ। ਦੱਸ ਦਈਏ ਕਿ ਚੀਨ ਨੇ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਈਗਰ ਅੱਤਵਾਦੀ ਇੱਕ ਸੁਤੰਤਰ ਰਾਜ ਲਈ ਹਿੰਸਕ ਮੁਹਿੰਮ ਚਲਾ ਰਹੇ ਹਨ ਤੇ ਉਸ ਉੱਤੇ ਉਹਨਾਂ ਦੇ ਦਮਨ ਨੂੰ ਜਾਇਜ਼ ਠਹਿਰਾਉਣ ਦੇ ਦੋਸ਼ ਲਗਾਏ ਜਾਂਦੇ ਹਨ। ਉਈਗਰ ਕਾਰਕੁਨ ਇੱਕ ਜਾਂਚ ਕਮਿਸ਼ਨ ਦੀ ਸਥਾਪਨਾ ਕਰਨ ਦੀ ਮੰਗ ਕਰ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਡੋਨਲਡ ਟਰੰਪ ਅਤੇ ਉਹਨਾਂ ਦੇ ਸਮਰਥਕਾਂ ਦੇ ਉੱਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਡੋਨਲਡ ਟਰੰਪ ਅਤੇ ਉਹਨਾਂ ਦੀ ਸਾਰੀ ਟੀਮ ਹੀ ਜਿਹੜੀ ਆ ਉਹ ਅਮਰੀਕਾ ਦੇ ਲੋਕਤੰਤਰ ਲਈ ਵੱਡਾ ਖਤਰਾ ਆ। ਜੋ ਬਾਈਡਨ ਫਿਲਾਡੈਲਫੀਆ ਦੇ ਇੰਡੀਪੈਂਡੈਂਸ ਹਾਲ ਦੇ ਵਿੱਚ ਇੱਕ ਸਪੀਚ ਦੇ ਰਹੇ ਸਨ, ਜਿੱਥੇ ਉਹਨਾਂ ਨੇ ਡੋਨਲਡ ਟਰੰਪ ਦੇ ਉੱਤੇ ਇਲਜ਼ਾਮ ਲਾਏ। ਜੋ ਬਾਈਡਨ ਨੇ ਕਿਹਾ ਕਿ ਡੋਨਲਡ ਟਰੰਪ ਅਤੇ ਉਹਨਾਂ ਦਾ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਜਿਹੜਾ ਏਜੰਡਾ ਆ, ਉਹ ਅਮਰੀਕਾ ਦੇ ਜਿਹੜੇ ਡੈਮੋਕ੍ਰੈਟਿਕ ਇਲੈਕਸ਼ਨਸ ਨੇ ਉਹਨਾਂ ਨੂੰ ਤਹਿਸ ਨਹਿਸ ਕਰਕੇ ਤੇ ਅਮਰੀਕਾ ਦਾ ਜਿਹੜਾ ਕੌਂਸਟੀਟਿਊਸ਼ਨ ਆ ਉਹਦੀ ਜਿਹੜੀ ਭਾਵਨਾ ਆ ਉਸ ਨੂੰ ਖਤਮ ਕਰਨਾ ਚਾਹੁੰਦੇ ਨੇ। ਤਾਂ ਡੋਨਲਡ ਟਰੰਪ ਦੇ ਉੱਤੇ ਜੋ ਬਾਈਡਨ ਦਾ ਇਹ ਜਿਹੜਾ ਸ਼ਬਦੀ ਹਮਲਾ ਹੈ ਉਸ ਨੂੰ ਵੱਡਾ ਹਮਲਾ ਮੰਨਿਆ ਜਾ ਰਿਹਾ, ਖਾਸ ਕਰਕੇ ਜਦੋਂ ਅਮਰੀਕਾ ਜਿਹੜੇ ਇਲੈਕਸ਼ਨਸ ਨੇ ਉਹਨਾਂ ਵੱਲ ਨੂੰ ਵੱਧ ਰਿਹਾ ਹੈ, ਜਿਨ੍ਹਾਂ ਦੇ ਉੱਤੇ ਸਾਰੀ ਦੁਨੀਆ ਦੀ ਨਜ਼ਰ ਹੈ। This is where America made its declaration of independence to the world more than 2 centuries ago. With an idea unique among nations, that in America we're all created equal. This is where the United States Constitution was written and debated. This is where we set in motion the most extraordinary experiment of self-government the world has ever known. With 3 simple words: we the people. We the people. These 2 documents and the ideas they embody, equality and democracy, are the rock upon which this nation is built. They are how we became the greatest nation on earth. They are why
For more than 2 centuries, America has been a beacon to the world. But as I stand here tonight, equality and democracy are under assault. We do ourselves no favor to pretend otherwise. So tonight, I've come to this place where it all began to speak as plainly as I can to the nation about the threats we face, about the power we have in our own hands to meet these threats, and about the incredible future that lies in front of us if only we choose it. We must never forget, we the people are the true heirs of the American experiment that began more than 2 centuries ago. We the people have burning inside of each of us the flame of liberty that was lit here at Independence Hall. A flame that lit our way through abolition, the Civil War, suffrage, the Great Depression, world wars, civil rights. That sacred flame still burns. Now in our time, as we build an America that is more prosperous, free, and just. That is the work of my presidency, a mission I believe in with my whole soul. But first, we must be honest with each other and with ourselves. Too much of what's happening in our country today is not normal. Donald Trump and the MAGA Republicans represent an extremism that threatens the very foundations of our republic. Now, I want to be very clear up front. Not every Republican, not even the majority of Republicans are MAGA Republicans. Not every Republican embraces their extreme ideology. I know, because I've been able to work with these mainstream Republicans. But there's no question that the Republican Party today is dominated, driven, and intimidated by Donald Trump and the MAGA Republicans. And that is a threat to this country. ਡਿਜੀਟਲ ਟੈਕਨੋਲੋਜੀ ਦੀ ਏਜ ਦੇ ਵਿੱਚ ਅੱਜ ਜਿੱਥੇ ਦੁਨੀਆ ਵੱਡੇ ਪੱਧਰ ਤੇ ਗੂਗਲ, ਫੇਸਬੁੱਕ, ਵਟਸਐਪ, ਟਵਿੱਟਰ ਦੇ ਨਾਲ ਜੁੜੀ ਹੋਈ ਆ, ਉੱਥੇ ਇਹਨਾਂ ਸੰਸਥਾਵਾਂ ਦੇ ਵਿੱਚ ਜਿਹੜੇ ਰੇਸਿਜ਼ਮ ਆ ਜਾਂ ਇਹਨਾਂ ਸੰਸਥਾਵਾਂ ਦੇ ਵਿੱਚ ਜਿਹੜਾ ਕਿਸੇ ਇੱਕ ਖਾਸ ਵਰਗ ਦੀ ਪੁਸ਼ਤ ਪਨਾਹੀ ਕਰਕੇ ਤੇ ਬਾਕੀ ਵਰਗਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦਾ ਪ੍ਰਚਲਨ ਆ, ਉਹ ਵੱਡੇ ਪੱਧਰ ਤੇ ਹੋ ਰਿਹਾ ਤੇ ਇਸ ਦੇ ਖਿਲਾਫ ਆਵਾਜ਼ਾਂ ਵੀ ਲਗਾਤਾਰ ਉੱਠ ਰਹੀਆਂ ਨੇ। ਹੁਣ ਇੱਕ ਮਾਮਲਾ ਗੂਗਲ ਨਾਲ ਜੁੜਿਆ ਸਾਹਮਣੇ ਆਇਆ, ਜਿੱਥੇ ਗੂਗਲ ਦੀ ਇੱਕ ਐਮਪਲੋਈ ਦੇ ਵੱਲੋਂ ਇਹ ਦੋਸ਼ ਲਾਏ ਗਏ ਨੇ ਕਿ ਗੂਗਲ ਨੇ ਜਿਹੜੀ ਇਜ਼ਰਾਈਲ ਦੀ ਫੌਜ ਆ ਉਸ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਰਵੇਲੈਂਸ ਦੇ ਮਾਮਲਿਆਂ ਦੇ ਬਾਰੇ ਇੱਕ ਵੱਡਾ ਜਿਹੜਾ ਐਗਰੀਮੈਂਟ ਕੀਤਾ ਆ, ਜਿਸ ਦੇ ਖਿਲਾਫ ਬੋਲਣ ਕਾਰਨ ਇਸ ਐਮਪਲੋਈ ਦੇ ਨਾਲ ਜਿਹੜਾ ਆ ਗੂਗਲ ਦੇ ਵਿੱਚ ਮਾੜਾ ਵਤੀਰਾ ਕੀਤਾ ਗਿਆ, ਉਸ ਨੂੰ ਟਾਰਗੇਟ ਕੀਤਾ ਗਿਆ, ਜਿਸ ਦੇ ਚੱਲਦਿਆਂ ਇਸ ਐਮਪਲੋਈ ਦੇ ਵੱਲੋਂ ਆਪਣੀ ਜੋਬ ਤੋਂ ਅਸਤੀਫਾ ਦੇ ਦਿੱਤਾ ਗਿਆ, ਰਿਜ਼ਾਈਨ ਕਰ ਦਿੱਤਾ ਗਿਆ ਹੈ। ਪਰ ਇਹ ਕੋਈ ਪਹਿਲਾ ਮਾਮਲਾ ਨਹੀਂ, ਲਗਾਤਾਰ ਜਿਹੜਾ ਗੂਗਲ ਆ ਜਾਂ ਫਿਰ ਫੇਸਬੁੱਕ ਦੇ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿੱਥੇ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਸਾਰੇ ਪਲੈਟਫਾਰਮਸ ਨੇ ਜਿਨ੍ਹਾਂ ਨੂੰ ਕਦੇ ਫਰੀडम ਆਫ ਐਕਸਪ੍ਰੈਸ਼ਨ ਦੇ ਵੱਡੇ ਪਲੈਟਫਾਰਮਸ ਮੰਨਿਆ ਜਾਂਦਾ ਸੀ, ਹੁਣ ਇਹ ਕਿਸੇ ਇੱਕ ਪੋਲੀਟੀਕਲ ਆਈਡੀਓਲੋਜੀ ਵੱਲ ਜਾਂ ਕਿਸੇ ਸਪੈਸੀਫਿਕ ਕੰਟਰੀ ਵੱਲ ਜਿਹੜਾ ਆ ਉਹ ਟਿਲਟ ਹੋਏ ਨੇ ਤੇ ਆਪਣੇ ਜਿਹੜੇ ਵਪਾਰਕ ਹਿੱਤ ਨੇ ਉਹਨਾਂ ਨੂੰ ਅੱਗੇ ਰੱਖ ਕੇ ਇਹ ਫੈਸਲੇ ਲੈ ਰਹੇ ਨੇ। ਲੋਕਾਂ ਦੀ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਲੋਕਾਂ ਦੀ ਜਿਹੜੀਆਂ ਫਰੀडम्स ਨੇ, ਆਜ਼ਾਦੀਆਂ ਨੇ, ਉਹਨਾਂ ਦੇ ਬਾਰੇ ਕੋਈ ਵੀ ਧਿਆਨ ਇਹਨਾਂ ਅਦਾਰਿਆਂ ਦੇ ਵਿੱਚ ਜਾਂ ਨਹੀਂ ਦਿੱਤਾ ਜਾ ਰਿਹਾ, ਜਾਂ ਫਿਰ ਜਿਹੜੇ ਲੋਕ ਇਹਨਾਂ ਗੱਲਾਂ ਬਾਰੇ ਜਾਂ ਇਹਨਾਂ ਆਈਡੀਆਜ਼ ਬਾਰੇ ਇਹਨਾਂ ਅਦਾਰਿਆਂ ਦੇ ਵਿੱਚ ਬੋਲਦੇ ਨੇ, ਉਹਨਾਂ ਦੀ ਆਵਾਜ਼ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਗਾਤਾਰ ਦਬਾਇਆ ਜਾ ਰਿਹਾ ਹੈ। ਗੂਗਲ ਦੀ ਇੱਕ ਮੁਲਾਜ਼ਮ ਏਰੀਅਲ ਕੋਰੇਨ ਨੇ ਕੰਪਨੀ ਵੱਲੋਂ ਇਜ਼ਰਾਈਲ ਫੌਜ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਰਵੇਲੈਂਸ ਸੰਬੰਧੀ ਸਮਝੌਤਾ ਕਰਨ ਦੇ ਰੋਸ ਵਜੋਂ ਅਸਤੀਫਾ ਦੇ ਦਿੱਤਾ ਹੈ। ਗੂਗਲ ਦੀ ਮਾਰਕੀਟਿੰਗ ਮੈਨੇਜਰ ਕੋਰੇਨ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦਾ ਵਿਰੋਧ ਕਰਨ ਕਰਕੇ ਗੂਗਲ ਨੇ ਨਵੰਬਰ 2021 ਵਿੱਚ ਉਸ ਨੂੰ ਇੱਕ ਅਲਟੀਮੇਟਮ ਦਿੱਤਾ, ਜਿਸ ਵਿੱਚ ਸ਼ਰਤ ਸੀ ਕਿ ਜਾਂ ਤਾਂ ਯੂਐਸ ਦੇ ਕੈਲੀਫੋਰਨੀਆ, ਸੈਨ ਫਰਾਂਸਿਸਕੋ ਤੋਂ ਸਾਓ ਪੌਲ, ਬ੍ਰਾਜ਼ੀਲ ਜਾਣ ਲਈ ਸਹਿਮਤ ਹੋਵੋ ਜਾਂ ਆਪਣੀ ਨੌਕਰੀ ਛੱਡ ਦਿਓ। ਘੱਟੋ-ਘੱਟ 15 ਹੋਰ ਫਲਸਤੀਨੀ ਕਰਮਚਾਰੀਆਂ ਅਤੇ ਸਹਿਯੋਗੀਆਂ ਨੇ ਕੰਪਨੀ ਦੇ ਅੰਦਰ ਸੰਸਥਾਗਤ ਪੱਖਪਾਤ ਦਾ ਜ਼ਿਕਰ ਕਰਦੇ ਹੋਏ ਆਪਣੇ ਅਨੁਭਵ ਸਾਂਝੇ ਕੀਤੇ ਹਨ। ਕੋਰੇਨ ਇੱਕ ਯਹੂਦੀ ਹੈ ਅਤੇ ਉਸਨੇ ਕੰਪਨੀ ਲਈ 7 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕੀਤਾ ਹੈ।
ਉਸ ਦਾ ਕਹਿਣਾ ਹੈ ਕਿ ਉਸਨੇ ਲਗਾਤਾਰ ਦੇਖਿਆ ਹੈ ਕਿ ਗੂਗਲ ਨੂੰ ਇੱਕ ਨੈਤਿਕ ਕੰਪਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਕਰਮਚਾਰੀਆਂ ਦਾ ਸਮਰਥਨ ਕਰਨ ਦੀ ਬਜਾਏ ਗੂਗਲ ਯੋਜਨਾਬੱਧ ਢੰਗ ਨਾਲ ਡਰ ਦਾ ਮਾਹੌਲ ਪੈਦਾ ਕਰਦੀ ਹੈ। ਉਹਨਾਂ ਫਲਸਤੀਨੀ, ਯਹੂਦੀ, ਅਰਬ ਅਤੇ ਮੁਸਲਿਮ ਆਵਾਜ਼ਾਂ ਨੂੰ ਚੁੱਪ ਕਰਾਇਆ ਜਾਂਦਾ ਹੈ ਜੋ ਫਲਸਤੀਨੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿੱਚ ਗੂਗਲ ਦੀ ਸ਼ਮੂਲੀਅਤ ਬਾਰੇ ਚਿੰਤਤ ਹਨ। ਉਸਨੇ ਅੱਗੇ ਕਿਹਾ ਕਿ ਇਸ ਤਰੀਕੇ ਨਾਲ ਸੰਵਾਦ ਅਤੇ ਅਸਹਿਮਤੀ ਨੂੰ ਚੁੱਪ ਕਰਾਉਣ ਨਾਲ ਗੂਗਲ ਨੂੰ ਇਜ਼ਰਾਈਲੀ ਫੌਜ ਅਤੇ ਸਰਕਾਰ ਦੇ ਨਾਲ ਆਪਣੇ ਵਪਾਰਕ ਹਿੱਤਾਂ ਦੀ ਰੱਖਿਆ ਕਰਨ ਵਿੱਚ ਮਦਦ ਮਿਲੀ ਹੈ। ਪੰਜਾਬ ਦੇ ਵਿੱਚੋਂ ਪ੍ਰਵਾਸ ਵੱਡੇ ਪੱਧਰ ਤੇ ਹੋ ਰਿਹਾ ਹੈ, ਪਰ ਇੱਕ ਹੋਰ ਖਬਰ ਆਸਟ੍ਰੇਲੀਆ ਤੋਂ ਆਈ ਹੈ ਜਿਸ ਦੇ ਨਾਲ ਇਹ ਪ੍ਰਵਾਸ ਹੋਰ ਵੱਧ ਸਕਦਾ ਹੈ। ਆਸਟ੍ਰੇਲੀਆ ਦੀ ਸਰਕਾਰ ਨੇ ਆਪਣੀ PR ਇਮੀਗ੍ਰੇਸ਼ਨ ਨੀਤੀ ਦੇ ਵਿੱਚ ਵੱਡੀ ਤਬਦੀਲੀ ਕੀਤੀ ਆ, ਜਿੱਥੇ ਪਹਿਲਾਂ ਆਸਟ੍ਰੇਲੀਆ ਦਾ ਜਿਹੜਾ 2021 ਜਿਹੜਾ ਵਿੱਤੀ ਸਾਲ ਆ ਉਹਦੇ ਵਿੱਚ 35,000 PR ਦੇਣ ਦਾ ਜਿਹੜਾ ਸੀ ਉਹ ਏਜੰਡਾ ਤੈਅ ਕੀਤਾ ਗਿਆ ਸੀ, ਪਰ ਹੁਣ ਆਸਟ੍ਰੇਲੀਆ ਨੇ ਇਸ ਨੂੰ ਵਧਾ ਕੇ 1,95,000 PR ਦੇਣ ਦਾ ਜਿਹੜਾ ਏਜੰਡਾ ਆ 2021 ਦੇ ਵਿੱਤੀ ਸਾਲ ਤੱਕ ਜਿਹੜਾ ਆ ਉਹ ਪੱਕਾ ਕਰ ਲਿਆ, ਨੀਅਤ ਕਰ ਲਿਆ। ਤਾਂ ਇਸ ਦੇ ਨਾਲ ਹੁਣ ਜੇ ਆਸਟ੍ਰੇਲੀਆ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਵੱਡੀ ਪਸੰਦ ਬਣਿਆ ਹੋਇਆ ਪ੍ਰਵਾਸ ਦੇ ਲਈ, ਤਾਂ ਉੱਥੇ ਜੇ ਇਸ ਤਰ੍ਹਾਂ ਹੁਣ ਜਿਹੜੀ ਇਮੀਗ੍ਰੇਸ਼ਨ ਨੀਤੀ ਆ ਉਹਦੀਆਂ ਜਿਹੜੀਆਂ ਚੇਂਜਿਸ ਨੇ ਉਹ ਪੰਜਾਬ ਦੇ ਲੋਕਾਂ ਨੂੰ ਹੋਰ ਆਪਣੇ ਵੱਲ ਆਕਰਸ਼ਿਤ ਕਰ ਸਕਦੀਆਂ ਨੇ, ਅਤੇ ਪੰਜਾਬ ਦੇ ਵਿੱਚੋਂ ਪ੍ਰਵਾਸ ਜਿਹੜਾ ਆ ਹੋਰ ਵੱਧ ਸਕਦਾ ਹੈ। ਅਤੇ ਨਾਲ ਹੀ ਜਿਹੜਾ ਆਸਟ੍ਰੇਲੀਆ ਆ ਉਹਦੀ ਇਹ ਜਿਹੜੀ PR ਜਿਹੜੀ ਇਮੀਗ੍ਰੇਸ਼ਨ ਪੋਲਿਸੀ ਆ ਉਹਦੇ ਵਿੱਚ ਚੇਂਜ ਦਾ ਵੱਡਾ ਕਾਰਨ ਹੈ ਕਿ ਜਿਹੜੀਆਂ ਸਾਰੀਆਂ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੇ ਵਿੱਚ ਏਜਿੰਗ ਦੀ ਵੱਡੀ ਸਮੱਸਿਆ ਹੈ, ਅਤੇ ਉਹਨਾਂ ਨੂੰ ਜਿਹੜੀ ਯੰਗ ਜਨਰੇਸ਼ਨ ਆ ਲੇਬਰ ਵਾਸਤੇ ਵਰਕਿੰਗ ਫੋਰਸ ਜਿਹੜੀ ਆ ਉਹ ਨਹੀਂ ਮਿਲ ਰਹੀ, ਜਿਹਦੇ ਕਰਕੇ ਮਤਲਬ ਇਹ ਜਿਹੜੀ ਕੰਟਰੀਜ਼ ਨੇ ਉਹ ਆਪਣੀ ਜਿਹੜੀ ਉਹਨਾਂ ਦੀ ਗਰੋਥ ਰੇਟ ਆ ਉਹਨੂੰ ਸਸਟੇਨ ਕਰਨ ਦੇ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਇਸੇ ਕਾਰਨ ਜਿਹੜੀਆਂ ਇਹ ਡਿਵੈਲਪਡ ਕੰਟਰੀਜ਼ ਨੇ ਉਹ ਲਗਾਤਾਰ ਆਪਣੀ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਆ ਜਾਂ ਇਮੀਗ੍ਰੇਸ਼ਨ ਨੀਤੀ ਆ ਉਹਨੂੰ ਢਿੱਲਾ ਕਰ ਰਹੀਆਂ ਨੇ, ਅਤੇ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਆ ਆਪਣੇ ਦੇਸ਼ ਦੇ ਵਿੱਚ ਹੋਰ ਦੇਸ਼ਾਂ ਤੋਂ ਉਹ ਸੱਦਾ ਦੇ ਰਹੀਆਂ ਨੇ, ਬੁਲਾ ਰਹੀਆਂ ਨੇ। ਆਸਟ੍ਰੇਲੀਆ ਦੀ ਸਰਕਾਰ ਨੇ ਆਪਣੀ PR ਇਮੀਗ੍ਰੇਸ਼ਨ ਨੀਤੀ ਵਿੱਚ ਤਬਦੀਲੀ ਦਾ ਐਲਾਨ ਕੀਤਾ ਹੈ। ਹੁਨਰ ਅਤੇ ਕਿਰਤ ਸ਼ਕਤੀ ਦੀ ਘਾਟ ਨਾਲ ਜੂਝ ਰਹੇ ਆਸਟ੍ਰੇਲੀਆ ਨੇ ਮੌਜੂਦਾ ਵਿੱਤੀ ਸਾਲ ਵਿੱਚ ਆਪਣੀ PR ਇਮੀਗ੍ਰੇਸ਼ਨ ਦੀ ਹੱਦ 35,000 ਤੋਂ ਵਧਾ ਕੇ 1,95,000 ਕਰਨ ਦਾ ਫੈਸਲਾ ਕੀਤਾ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓਨਿਲ ਨੇ ਮਹਾਮਾਰੀ ਕਾਰਨ ਪੈਦਾ ਹੋਈ ਕਾਮਿਆਂ ਦੀ ਘਾਟ ਨੂੰ ਹੱਲ ਕਰਨ ਲਈ ਸਰਕਾਰਾਂ, ਟ੍ਰੇਡ ਯੂਨੀਅਨਾਂ, ਕਾਰੋਬਾਰਾਂ ਅਤੇ ਉਦਯੋਗਾਂ ਦੇ 140 ਪ੍ਰਤੀਨਿਧਾਂ ਦੇ 2 ਦਿਨਾਂ ਸੰਮੇਲਨ ਦੌਰਾਨ 30 ਜੂਨ 2023 ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਲਈ ਵਾਧੇ ਦਾ ਐਲਾਨ ਕੀਤਾ। ਓਨਿਲ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਨਰਸਾਂ ਪਿਛਲੇ 2 ਸਾਲਾਂ ਤੋਂ 2-3 ਸ਼ਿਫਟਾਂ ਵਿੱਚ ਕੰਮ ਕਰ ਰਹੀਆਂ ਹਨ। ਹੇਠਲੇ ਸਟਾਫ ਦੀ ਘਾਟ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਫਲਾਂ ਨੂੰ ਦਰੱਖਤਾਂ ਤੇ ਸੜਨ ਲਈ ਛੱਡ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਤੋੜਨ ਵਾਲਾ ਹੀ ਨਹੀਂ। ਆਸਟ੍ਰੇਲੀਆ ਦੇ ਸਾਲ 2021 ਦੇ ਸੈਂਸਸ ਵਿੱਚ ਸਾਹਮਣੇ ਆਇਆ ਸੀ ਕਿ ਪਿਛਲੇ 5 ਸਾਲਾਂ ਵਿੱਚ ਦੇਸ਼ ਅੰਦਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਭ ਤੋਂ ਤੇਜ਼ੀ ਨਾਲ ਵਧੀ ਹੈ। 2021 ਦੇ ਸਰਵੇ ਮੁਤਾਬਕ ਆਸਟ੍ਰੇਲੀਆ ਵਿੱਚ 2,39,000 ਪੰਜਾਬੀ ਭਾਸ਼ੀ ਰਹਿੰਦੇ ਹਨ, ਜੋ 2016 ਦੇ ਮੁਕਾਬਲੇ 80% ਵਧੇ ਹਨ। ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਪੰਜਾਬੀਆਂ ਲਈ ਪ੍ਰਵਾਸ ਦੀ ਵੱਡੀ ਪਸੰਦ ਬਣਦਾ ਜਾ ਰਿਹਾ ਹੈ। ਆਸਟ੍ਰੇਲੀਆ ਸਰਕਾਰ ਦੀ ਨਵੀਂ ਪ੍ਰਵਾਸ ਨੀਤੀ ਨਾਲ ਹੁਣ ਪੰਜਾਬ ਤੋਂ ਆਸਟ੍ਰੇਲੀਆ ਨੂੰ ਪ੍ਰਵਾਸ ਹੋਰ ਵੱਧ ਸਕਦਾ ਹੈ। ਜਿੱਥੇ ਲਹਿੰਦੇ ਪੰਜਾਬ ਦੇ ਵਿੱਚ ਲਗਾਤਾਰ ਪੈ ਰਹੇ ਮੀਂਹਾਂ ਦੇ ਕਾਰਨ ਹੜ੍ਹਾਂ ਦੀ ਬੜੀ ਖਤਰਨਾਕ ਸਥਿਤੀ ਬਣੀ ਹੋਈ ਆ, ਉੱਥੇ ਇਸ ਵਾਰ ਪੰਜਾਬ ਦੀ ਜਿਹੜੀ ਬਰਸਾਤ ਆ ਉਹ ਬੜੀ ਠੰਡੀ ਰਹੀ ਆ। ਪੰਜਾਬ ਦੇ ਵਿੱਚ ਬਰਸਾਤ ਆਮ ਨਾਲੋਂ ਘੱਟ ਪਈ ਆ, ਜਿਸ ਕਾਰਨ ਫਸਲਾਂ ਦੇ ਉੱਤੇ ਵੱਡਾ ਨੁਕਸਾਨ ਜਿਹੜਾ ਆ ਉਸ ਦਾ ਡਰ ਮੰਡਰਾ ਰਿਹਾ ਹੈ। ਪੰਜਾਬ ਦੇ ਵਿੱਚ ਇਸ ਵਾਰ ਜਿਹੜੀ ਝੋਨੇ ਦੀ ਫਸਲ ਆ ਉਸ ਦੀ ਪੈਦਾਵਾਰ ਜਿਹੜੀ ਆ ਉਹ ਡਿੱਗ ਸਕਦੀ ਹੈ, ਕਿਉਂਕਿ ਝੋਨੇ ਨੂੰ ਬਰਸਾਤ ਦੇ ਜਿਨ੍ਹਾਂ ਦਿਨਾਂ ਦੇ ਵਿੱਚ ਵਧੇਰੇ ਪਾਣੀ ਦੀ ਲੋੜ ਹੁੰਦੀ ਆ, ਜਿਹੜਾ ਕਿ ਵਧੇਰੇ ਮੀਂਹ ਦੇ ਉੱਤੇ ਨਿਰਭਰ ਕਰਦੀ ਆ ਫਸਲ, ਪਰ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਾਰ ਬਰਸਾਤ ਘੱਟ ਪਈ ਆ। ਪੰਜਾਬ ਦੇ ਵਿੱਚ ਵੀ, ਹਰਿਆਣਾ ਦੇ ਵਿੱਚ ਵੀ, ਅਤੇ ਇਹ ਸਾਰਾ ਜਿਹੜਾ ਇਲਾਕਾ ਹੈ ਇਸ ਦੇ ਵਿੱਚ ਬਰਸਾਤ ਦਾ ਘੱਟ ਅਸਰ ਪਿਆ ਹੈ। ਬਰਸਾਤ ਘੱਟ ਹੋਈ ਆ ਅਤੇ ਜਿਸ ਕਾਰਨ ਫਸਲਾਂ ਦੇ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਕਣਕ ਦੀ ਫਸਲ ਸੀ ਉਹ ਵੀ, ਉਸ ਦੀ ਪੈਦਾਵਾਰ, ਉਸ ਦਾ ਝਾੜ ਵੀ ਬਹੁਤ ਘੱਟ ਆਇਆ ਸੀ, ਅਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਵੱਡਾ ਨੁਕਸਾਨ ਝੱਲਣਾ ਪਿਆ ਸੀ। ਅਤੇ ਜੇ ਇਸ ਵਾਰ ਵੀ ਇਸ ਤਰ੍ਹਾਂ ਦੀ ਕਿਸੇ ਕੁਦਰਤੀ ਆਫਤ ਦੇ ਕਾਰਨ ਜਿਵੇਂ ਇਹ ਜਿਹੜੀ ਬਰਸਾਤ ਆ ਘੱਟ ਹੋਈ ਆ, ਤਾਂ ਉਸ ਦੇ ਨਾਲ ਜੇ ਇਸ ਵਾਰ ਝੋਨੇ ਦੀ ਫਸਲ ਵੀ ਜਿਹੜੀ ਆ ਉਸ ਦਾ ਝਾੜ ਘੱਟ ਆਉਂਦਾ, ਤਾਂ ਪੰਜਾਬ ਦੇ ਕਿਸਾਨ ਜਿਹੜੇ ਪਹਿਲਾਂ ਹੀ ਬੜੀ ਬੁਰੀ ਆਰਥਿਕਤਾ ਦਾ ਸਾਹਮਣਾ ਕਰ ਰਹੇ ਨੇ, ਲਗਾਤਾਰ ਖੁਦਕੁਸ਼ੀਆਂ ਕਰ ਰਹੇ ਨੇ, ਤਾਂ ਪੰਜਾਬ ਦੀ ਜਿਹੜਾ ਕਿਸਾਨੀ ਦਾ ਕ੍ਰਾਈਸਿਸ ਆ ਉਹ ਹੋਰ ਡੂੰਘਾ ਹੋ ਸਕਦਾ ਹੈ। ਅਤੇ ਸਰਕਾਰਾਂ ਤੋਂ ਅਸੀਂ ਦੇਖ ਚੁੱਕੇ ਹਾਂ ਕਿ ਭਾਵੇਂ ਉਹ ਪੰਜਾਬ ਦੀ ਸੂਬਾ ਸਰਕਾਰ ਹੋਵੇ ਜਾਂ ਭਾਰਤ ਦੀ ਕੇਂਦਰ ਸਰਕਾਰ ਹੋਵੇ, ਕਿਸਾਨਾਂ ਦੇ ਲਈ ਕੋਈ ਬਹੁਤ ਵੱਡਾ ਆਰਥਿਕ ਪੈਕੇਜ ਕਦੇ ਵੀ ਜਾਰੀ ਨਹੀਂ ਹੁੰਦਾ, ਅਤੇ ਪੰਜਾਬ ਦੀ ਕਿਸਾਨੀ ਲਗਾਤਾਰ ਕ੍ਰਾਈਸਿਸ ਵੱਲ ਵੱਧ ਰਹੀ ਆ।
ਪੰਜਾਬ, ਹਰਿਆਣਾ ਤੇ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਹੋਈ ਵਰਖਾ 'ਚ ਕਮੀ ਦਰਜ ਕੀਤੀ ਗਈ ਹੈ, ਜੋ ਕਿ ਝੋਨੇ ਦੀ ਫਸਲ ਲਈ ਇੱਕ ਨਾਜ਼ੁਕ ਮਹੀਨਾ ਹੁੰਦਾ ਹੈ। ਇਸ ਪੱਖ ਤੋਂ ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਜਿੱਥੇ ਲੋੜੀਂਦੀ ਬਾਰਿਸ਼ ਨਾਲੋਂ 60% ਘੱਟ ਬਾਰਿਸ਼ ਦਰਜ ਕੀਤੀ ਗਈ। ਹਰਿਆਣਾ ਤੇ ਚੰਡੀਗੜ੍ਹ ਵਿੱਚ ਕ੍ਰਮਵਾਰ 52% ਅਤੇ 41% ਘਾਟਾ ਦਰਜ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਵਿੱਚ ਦਰਜ ਕੀਤੀ ਗਈ ਬਾਰਿਸ਼ ਵਿੱਚ ਇਹ ਦੂਜਾ ਸਭ ਤੋਂ ਵੱਡਾ ਘਾਟਾ ਹੈ। ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ 13 ਸਾਲਾਂ ਵਿੱਚ ਇਹ 6ਵਾਂ ਸਭ ਤੋਂ ਖਰਾਬ ਅਗਸਤ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮਹੀਨੇ ਦੀ ਬਾਰਿਸ਼ ਦੀ ਘਾਟ ਦੋਵਾਂ ਰਾਜਾਂ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਤੇ ਬਹੁਤ ਦਬਾਅ ਪਾਵੇਗੀ, ਜਿਨ੍ਹਾਂ ਦੀ ਕੁੱਲ 4 ਮਿਲੀਅਨ ਹੈਕਟੇਅਰ ਝੋਨੇ ਹੇਠ ਹੈ। ਇਸ ਸਮੇਂ ਦੌਰਾਨ ਖੇਤਾਂ ਨੂੰ ਹਰ 4-5 ਦਿਨਾਂ ਬਾਅਦ ਸਿੰਚਾਈ ਦੀ ਲੋੜ ਪੈਂਦੀ ਹੈ। ਹਾਲਾਂਕਿ ਪਿਛਲੇ 3 ਮਹੀਨਿਆਂ ਦੀ ਵਰਖਾ ਭਾਵ 1 ਜੂਨ ਤੋਂ 31 ਅਗਸਤ ਦੇ ਸੰਚਿਤ ਆંકੜੇ ਆਮ ਦੇ ਕਾਫੀ ਨੇੜੇ ਹਨ, ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕ੍ਰਮਵਾਰ 12%, 7% ਅਤੇ 3% ਮੀਂਹ ਦੀ ਘਾਟ ਦਰਜ ਕੀਤੀ ਗਈ ਹੈ।